आजकल नहीं को पढ़ पुढ़ के फायदा तुम्हारा तो जब पैसे ही खराब होंगे या कोई खबर नहीं चलती कोई कुछ नहीं ਕਹਿੰਦਾ ਕੋਣ ਅਖਬਾਰ ਪੜ੍ਹਨ अखबार पढ़नी चाहिए यार ਤੇ ਮਸਾਲਾ ਪਿਆ ਹੁੰਦਾ ਸਾਰਾ ले मसाले थोड़ी पढ़ने आ केड़ी आ कोई ले फिर वही कसमानी शुरू करता इन्हों ने वोटा करके आ हुण ईडी वाले ने फिर पंगा पाया जिंदे शाम ਮੈਂ ਕਿਹਨੂੰ ਚੱਕ ਲਿਆ ਮੈਂ ना तेनू नहीं पता तू ਤਾਂ ਮੈਨੂੰ ਗੱਲ ਦੱਸਦਾ ਵੀ ਪਹਿਲਾਂ ਮਨਜੀਠੀਏ ਪਿੱਛੇ ਪਈ ਸੀ ਹੁਣ ਕਿਤੇ ਹੋਰ ਪਿੱਛੇ ਮੈਂ ਮੰਨਦਾ ਨਹੀਂ ਸੀ ਹੁਣ ਅਖਬਾਰ 'ਚ ਪੜ੍ਹੀ ਆ ਹੁਣ ਤੂੰ ਦੱਸ ਜਰਾ ਕੀ ਗੱਲਬਾਤ ਆ ਉਹ ਅਮਲੀਆ ਹਾਂ ਈਡੀ ਵਾਲੇ ਨਾ ਮੈਨੂੰ ਲੱਗਦਾ ਵੀ ਇਹਨਾਂ ਦਾ ਦਿਮਾਗ ਹਿੱਲਿਆ ਦਿਮਾਗ ਹਿੱਲਿਆ ਜਿਹੜੇ ਤਾਂ ਬੰਦੇ ਚੱਕਣੇ ਵਾਲੇ ਆ ਉਹ ਤਾਂ ਚੱਕਦੇ ਨਹੀਂ ਆਹੋ ਹੁਣ ਚੱਕਣੇ ਵਾਲੇ ਭਲਾ ਕਿਹੜੇ ਆ ਕਿਹੜੇ ਆ ਇਹ ਪਿਓ ਦਾ ਹੈਗੇ ਆ ਮੰਤਰੀਆਂ ਦੇ ਮਗਰ ਆਹੋ ਉਹ ਵੀ ਆਮ ਆਦਮੀ ਦੇ ਮਗਰ ਅੱਛਾ। ਝਾੜੂ ਵਾਲੇ ਹੈਗੇ ਤਾਂ ਨਿਕੰਮੇ ਹੀ ਆ ਨਿਕੰਮੇ ਆ ਦੇਖਦੇ ਹੀ ਆ ਆਹੋ ਦੋ ਸ਼੍ਰੇਣੀਆਂ ਆ ਆਪਣੇ ਅਮਲੀਆ ਹੂੰ ਜਿਨ੍ਹਾਂ ਨੂੰ ਮੈਂ ਕਹਿੰਦਾ ਚੱਕਣਾ ਨਹੀਂ ਉਹਨਾਂ ਦਾ ਖੁਰਾ ਖੋਜ ਮੁਕਾ ਦੇਣਾ ਚਾਹੀਦਾ ਅੱਛਾ ਇੱਕ ਤਾਂ ਲਾਗੇ ਬੈਠੀ ਆ ਤੁਹਾਡਾ ਭਲਾ ਹੋਏ ਆਹ ਜਿੰਨੇ ਕਰਪਟ ਮੈਨੇਜਰ ਆ ਨਾ ਇਹ ਸਭ ਚੱਕਣੇ ਵਾਲੇ ਆ ਕਣੇ ਆ ਤੇ ਇੱਕ ਉਹਦਾ ਚਲੋ ਸਾਰੇ ਮਾੜੇ ਨਹੀਂ ਹੁੰਦੇ ਹਾਂ ਅੱਜ ਬਿਸਕੁਟ ਕੋਣ ਵੀ ਮਾੜੀ ਅੱਜ ਅੱਛਾ ਇਹ ਵੀ ਚੱਕਣੇ ਵਾਲੇ ਬੰਦਾ ਇਹਨਾਂ ਦੀ ਇੱਥੇ ਚੰਡੀਗੜ੍ਹ ਭੂਟੋ ਕੋਟ ਹੁੰਦੀ ਤਾਂ ਬਾਹਰ ਹੀ ਜਾਣਾ ਆਏ ਦੱਸ ਇਹ ਹੁਣ ਅਵਲੀ ਐਵੇਂ ਹੀ ਮਗਰ ਪਿਓ ਆ ਮੂਰੇ ਚੋਣਾ ਜਾਣਾ ਹੈਗੀਆਂ ਹਾਂ ਆ ਹਾਂ ਪਰ ਗੱਲ ਏਦਾਂ ਵੀ ਆ ਹੂੰ ਇਹ ਥੋੜੀਆਂ ਜਿਹੜੀਆਂ ਸਰਕਾਰਾਂ ਹੁੰਦੀਆਂ ਨਾ ਇਹਨਾਂ ਨੂੰ ਥੋੜਾ ਜਿਹਾ ਹਿਸਾਬ ਜਿਹੜਾ ਵੀ ਚੱਲਣਾ ਚਾਹੀਦਾ ਆ ਹੁਣ ਬਈ ਮੇਰਾ ਹਿਸਾਬ ਇਹ ਕਹਿੰਦਾ ਆ ਵੀ ਜੇ ਪੂਰੇ ਆਪਾਂ ਭਾਰਤ ਦੀ ਅਮਲੀ ਗੱਲ ਕਰੀਏ ਹਾਂ ਸਾਰੇ ਭਾਰਤ ਦੀ ਜੇ ਉਹਦੇ ਵਿੱਚੋਂ ਆਪਾਂ ਕੋਈ ਪਾਰਟੀਆਂ ਦੀ ਗੱਲ ਕਰ ਲਈਏ ਕਰ ਲਈਏ ਭਾਈ ਜਿਹੜੀ ਹੁਣ ਆਪਣੀ ਕੇਂਦਰੀ ਹਕੂਮਤ ਬੈਠੀ ਆ ਇਹਨਾਂ ਦੇ ਬੰਦਿਆਂ ਦੇ ਉੱਪਰ ਦੂਸ਼ਣ ਜ਼ਿਆਦਾ ਹੁੰਦਾ ਆ ਅੱਛਾ ਕੇਸ ਕੂਸ ਇਹਨਾਂ ਦੇ ਜ਼ਿਆਦਾ ਬਣੇ ਹੋਏ ਆ 30-35% ਕੇਸ ਇਹਨਾਂ ਦੇ ਬੰਦਿਆਂ ਦੇ ਉੱਪਰ ਬਣੇ ਹੋਏ ਆ ਇਹਨਾਂ ਦਾ ਬੰਦਾ ਤਾਂ ਕਦੀ ਚੱਕ ਨਹੀਂ ਹੁੰਦਾ ਨਹੀਂ ਚੱਕ ਹੁੰਦਾ ਜਿੱਥੇ ਇਹਨਾਂ ਦੀ ਸਰਕਾਰ ਆ ਉੱਥੇ ਤਾਂ ਈਡੀ ਦੀ ਰੇਡ ਪਾਉਣ ਨਹੀਂ ਜਾਂਦੇ ਨਹੀਂ ਜਾਂਦੇ ਉੱਥੇ ਕਬੱਡੀ ਦੇ ਰੇਡਾਂ ਪਵਾ ਕੇ ਲੋਕਾਂ ਨੂੰ ਖਿਲਾਈ ਜਾਂਦੇ ਆ ਤੇ ਖਲਾਈ ਜਾਂਦੇ ਇਹ ਮੈਨੂੰ ਰਾਜਨੀਤਿਕ ਬੋ ਵੀ ਲੱਗਦੀ ਹੈ ਕਿ ਬੰਦਿਆਂ ਨੂੰ ਨਿਕਲਣਾ ਵੀ ਇਹ ਚ ਕੱਖ ਨਹੀਂ ਹੈਗਾ ਇਹ ਸਿਰਫ ਨਾ ਪਰੇਸ਼ਾਨੀਆਂ ਦੇਣ ਵਾਲੀ ਗੱਲਾਂ ਹੁੰਦੀਆਂ ਇਦਾਂ ਦੀਆਂ ਪਰੇਸ਼ਾਨੀਆਂ ਕਿਤੇ ਨਾ ਬਾਬੂ ਨੂੰ ਪੈਣ ਨਾ ਹਾਂ ਸਵਾਦ ਹੀ ਆ ਜਾਵੇ ਗੱਲ ਇਹ ਹੈਗੀ ਆ ਕਿ ਸਰਕਾਰ ਚਾਹੇ ਹੁੰਦੀ ਹੋਵੇ ਚਾਹੇ ਪਿਛਲੀਆਂ ਹੋਣ ਜਦੋਂ ਲੋੜ ਵੋਟਾਂ ਦੀ ਆਉਂਦੀ ਆ ਉਦੋਂ ਇਹ ਜੋ ਐਕਸ਼ਨ ਹੋਏ ਉਹ ਜਿਹੇ ਹਥਿਆਰ ਜਿਹੜੇ ਉਹ ਵਰਤਦੇ ਆ ਅਸੀਂ ਤਾਂ ਇਹ ਸਮਝਦੇ ਆ ਵੀ ਚੋਣਾਂ ਦਾ ਸਾਰਾ ਢੰਗ ਹੈਗਾ ਜਿਹਦੇ ਨਾਲ ਦੂਜਿਆਂ ਦੀ ਜ਼ਬਾਨ ਬੰਦ ਕੀਤੀ ਜਾ ਸਕਦੀ ਬਿਲਕੁਲ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜਾ ਇਹ 1956 ਦੇ ਵਿੱਚ ਬਣਾਇਆ ਗਿਆ ਸੀ ਇਹ ਬਣਾਇਆ ਤਾਂ ਸੀ ਵੀ ਜਿਹੜਾ ਮਨੀ ਲਾਂਡਰਿੰਗ ਹੁੰਦੀ ਆਪਾਂ ਕਾਲੇ ਧਨ ਦੀ ਵੀ ਗੱਲ ਕਰ ਲੈਂਦੇ ਆ ਕਿ ਮੋਦੀ ਸਰਕਾਰ ਜਦੋਂ 2014 ਚ ਆਈ ਸੀ ਇਹੀ ਰੌਲਾ ਪਿਆ ਸੀ ਵੀ ਕਾਲਾ ਧਨ ਜਿਹੜਾ ਵਿਦੇਸ਼ਾਂ ਤੋਂ ਲੈ ਕੇ ਆਉਣਾ ਹੁਣ ਕਾਲਾ ਧਨ ਜਿਹੜਾ ਆ ਉਹ ਕਰਪਸ਼ਨ ਦੇ ਨਾਲ ਬਣਦਾ ਕਰਪਸ਼ਨ ਨੂੰ ਰੋਕਣ ਦੇ ਲਈ ਈਡੀ ਬਣਾਇਆ ਗਿਆ ਕਿ ਇਹਦੇ ਵਿੱਚ ਜਿਹੜੀਆਂ ਵੱਡੀਆਂ ਮੱਛੀਆਂ ਆ ਉਹਨਾਂ ਨੂੰ ਕਿੱਦਾਂ ਕੈਪਚਰ ਕਰਨਾ ਬਹੁਤ ਵਧੀਆ ਇੱਕ ਉਪਰਾਲਾ ਸੀ ਪਰ ਇਹਦੀ ਜੇ ਅਸੀਂ ਕਾਰਗੁਜ਼ਾਰੀ ਦੇਖੀਏ ਖਾਸ ਤੌਰ ਤੇ 2022 ਦੇ ਵਿੱਚ ਪਾਰਲੀਮੈਂਟ ਦੇ ਵਿੱਚ ਰਿਪੋਰਟ ਆਈ ਕਿ ਕਿੰਨੇ ਬੰਦੇ ਹੁਣ ਤੱਕ ਇਹਨਾਂ ਨੇ ਪਨਿਸ਼ ਕੀਤੇ ਆ ਇਹ ਕੰਮ ਇੰਨੇ ਕਰਦੇ ਆ ਇੰਨੀਆਂ ਰੇਡਾਂ ਪੈਂਦੀਆਂ ਇੰਨੇ ਉਹਨਾਂ ਨੂੰ ਥਾਣਿਆਂ ਦੇ ਵਿੱਚ ਆਪਣੀਆਂ ਜਿਹੜੀਆਂ ਇਹਨਾਂ ਦੀਆਂ ਅਦਾਲਤਾਂ ਉਹਨਾਂ ਦੇ ਵਿੱਚ ਖਿੱਚਾਧੂਈ ਹੁੰਦੀ ਆ ਉਹਦੇ ਵਿੱਚ ਸਾਹਮਣੇ ਆਇਆ ਵੀ 5422 ਕੇਸ ਇਹਨਾਂ ਨੇ ਦੇਖੇ ਉਹਦੇ ਵਿੱਚੋਂ ਸਿਰਫ 23 ਬੰਦੇ ਗਿਲਟੀ ਨਿਕਲੇ ਇਹਦਾ ਮਤਲਬ ਕਿ ਜਿਹੜੇ ਬਾਕੀ ਦੇ 5000 ਬੰਦਾ ਸੀ ਉਹਨਾਂ ਨੂੰ ਖੱਜਲ ਖੁਆਰੀ ਕੀਤਾ ਇਹ ਜਿਹੜੀ ਰੇਸ਼ੋ ਬਣਦੀ ਆ ਲੰਬੜਾ 0.5% ਦੇ ਕਰੀਬ ਇਹ ਰੇਸ਼ੋ ਆ ਜਦ ਕਿ ਇਦਾਂ ਦੇ ਕਰਪਸ਼ਨ ਦੇ ਕੇਸ ਜਿਹੜੇ ਆ ਜਿਹੜਾ ਇੰਡੀਅਨ ਪੈਨਲ ਕੋਡ ਜਿਹੜਾ ਦੇਖਦਾ ਉਹਦੇ ਵਿੱਚ 57% ਆ ਹੁਣ ਇਹ ਤੋਂ ਵੀ ਗੱਲ ਆਉਂਦੀ ਵੀ ਮੋਦੀ ਸਰਕਾਰ ਜਦੋਂ ਦੀ ਆਈ ਹੋਈ ਆ ਖਾਸ ਤੌਰ ਤੇ ਸੈਕੰਡ ਟਰਮ ਇਹਦੇ ਵਿੱਚ ਕਹਿੰਦੇ ਆ ਵੀ 6 ਗੁਣਾ ਕੇਸ ਜਿਹੜੇ ਆ ਜ਼ਿਆਦਾ ਈਡੀ ਨੇ ਪਾਏ ਹੁਣ ਜਿੱਦਾਂ ਲੰਬੜ ਕਹਿੰਦਾ ਆ ਵੀ ਬਾਕੀ ਜਿਹੜੇ ਸਰਕਾਰਾਂ ਉੱਥੇ ਵੀ ਤਾਂ ਹੈਗੀਆਂ ਇਹਨਾਂ ਦੀ ਆਪਣੀਆਂ ਉੱਥੇ ਕੋਈ ਹੈ ਹੀ ਨਹੀਂ ਇਦਾਂ ਦਾ ਟਾਰਗੇਟ ਕੀਤਾ ਜਾ ਰਿਹਾ ਪਰ ਇਹ ਸ਼ੁਰੂ ਕਿਹਨੇ ਕੀਤਾ ਸੀ ਟਾਰਗੇਟ ਇਹ ਵੀ ਹੁਣ ਸਵਾਲ ਬਣਦਾ ਆ ਜਿਹੜਾ ਜਿਹਨਾਂ ਨੂੰ ਵੋਟ ਪਾਉਂਦਾ ਚਿੱਟਿਆਂ ਨੂੰ ਵੋਟ ਪਾਉਂਦਾ ਤੇ ਟਾਰਗੇਟ ਜਿਹੜਾ ਇਹ ਤਾਂ ਕਾਂਗਰਸ ਨੇ ਸ਼ੁਰੂ ਕੀਤਾ ਕਿ ਆਪਣੇ ਜਿਹੜੇ ਵਿਰੋਧੀ ਆ ਉਹਨਾਂ ਨੂੰ ਕਿੱਦਾਂ ਖੁੰਝੇ ਲਾਉਣਾ ਆ ਪਰ ਫੇਰ ਉੱਥੇ ਆ ਜਾਂਦਾ ਇਹ ਜਦੋਂ ਸਵਾਲ ਉੱਠਦੇ ਆ ਉਹ ਇਹ ਕਹਿੰਦੇ ਤੇ ਤੁਸੀਂ ਵੀ ਤਾਂ ਇਹੀ ਕਰਦੇ ਸੀ ਹੈਨਾ ਤੁਸੀਂ ਵੀ ਤਾਂ ਇੱਦਾਂ ਕਰਦੇ ਇੰਦਰਾ ਗਾਂਧੀ ਵੇਲੇ ਦਾ ਐਡਾ ਕਿਤੇ ਐਮਰਜੈਂਸੀ ਲਾ ਦੇਵੇ ਐਮਰਜੈਂਸੀ ਸ਼ੁਰੂ ਕਰਦੀਆਂ ਜੀ ਪਰ ਫੇਰ ਇਹਦਾ ਜਵਾਬ ਇਹ ਆਪਾਂ ਦੇ ਸਕਦੇ ਆ ਵੀ ਤੁਹਾਡੇ ਵਿੱਚ ਤੇ ਉਹਨਾਂ ਵਿੱਚ ਫਰਕ ਕੀ ਆ ਤੁਸੀਂ ਇੱਥੇ ਚੀਕ ਕੇ ਕਹਿੰਦੇ ਸੀ ਕਿ ਲੋਕਤੰਤਰ ਆ ਲੋਕਤੰਤਰ ਹੈ ਕਿੱਥੇ ਇੱਥੇ ਲੰਮਣਾ ਲੋਕਾਂ ਦਾ ਰਾਜ ਹੈ ਕਿੱਥੇ ਆ
ਲੋਕਾਂ ਨੂੰ ਕਿੰਨਾ ਨਿਆਂ ਮਿਲਦਾ। ਉੱਥੇ ਤੁਸੀਂ ਦੇਖੋ ਕਿ ਇੱਕ ਜਿਹੜਾ ਆਮ ਬੰਦਾ ਆ ਚੋਰੀ ਦੇ ਕੇਸ ਦੇ ਵਿੱਚ ਵੀ ਉੱਥੇ ਹੱਡ ਰਗੜਦਾ ਜੇਲ੍ਹਾਂ ਦੇ ਵਿੱਚ ਪੈ ਜਾਂਦਾ। ਜ਼ਮਾਨਤ ਕਰਾਉਣ ਵਾਲੇ ਕਈ ਵਾਰੀ ਬੰਦੇ ਨਹੀਂ ਲੱਭਦੇ, ਉੱਥੇ ਜੇਲ੍ਹਾਂ ਦੇ ਵਿੱਚੇ ਵਿਚਾਰੇ ਨਿਪੀੜੇ ਹੋਏ ਆ, ਅਦਾਲਤਾਂ ਦੇ ਚੱਕਰ ਲਾਉਂਦੇ ਨੇ। ਜਿਹਨੂੰ ਸਰਜੀਤ ਆਪਣੇ ਪਾਤਰ ਸਾਹਿਬ ਲਿਖਦੇ ਆ ਕਿ ਜਿਹੜਾ ਬਿਰਖ ਹੋ ਜਾਂਦਾ ਬੰਦਾ ਅਦਾਲਤਾਂ ਦੇ ਚੱਕਰ ਕੱਢਦਾ ਬਿਰਖ ਹੋ ਗਏ ਹਨਾ, ਵੀ ਅਸੀਂ ਬਿਰਖ ਹੋ ਗਏ ਅਦਾਲਤਾਂ ਦੇ ਚੱਕਰ ਕੱਢਦੇ। ਪਰ ਜਿਹੜੇ ਵੱਡੇ ਲੋਕ ਆ ਇਹਨਾਂ ਦਾ ਪਤਾ ਹੀ ਨਹੀਂ ਲੱਗਦਾ। ਉਦੋਂ ਵੀ ਟਾਰਗੇਟ ਜਿਹੜਾ ਆ ਜਿਹਨੂੰ ਅੰਦਰ ਕਰਨਾ ਆ ਉਹ ਅੰਦਰ ਕਰ ਦੋ, ਜਿਹਨੂੰ ਬਾਹਰ ਰੱਖਣਾ ਆ ਬਾਹਰ ਰੱਖ ਦੋ, ਜਾਣੀ ਆਪਣੇ ਮਿੱਤਰਚਾਰੇ ਦੇ ਦੁਆਰਾ ਰੱਖਦਾ। ਪਰ ਲੋਕਤੰਤਰ ਹੈ ਕਿੱਥੇ ਆ? ਫਿਰ ਇਹੀ ਸਵਾਲ ਆ ਜਾਂਦਾ ਵੀ ਸਰਕਾਰਾਂ ਜਿਹੜੀਆਂ ਆ ਆਪਣੇ ਹਿਸਾਬ ਨਾਲ ਕੰਮ ਕਰੀ ਜਾਂਦੀਆਂ, ਆਮ ਬੰਦੇ ਕਾਈਆਂ ਦੇ ਪੁੱਤ ਫੇਕ ਆ ਮਾਟਰਾ ਲੋਕਤੰਤਰ ਨਹੀਂ ਰਿਹਾ ਹੁਣ। ਲੋਕ ਕੱਟ ਕੇ ਨਾ ਮੂਰੇ ਬਾਂਦਰ ਲਾਤਾ ਉਹਨੂੰ, ਅੰਦਰ ਤੰਤਰ ਬਣ ਗਿਆ। ਪਤਾ ਹੀ ਨਹੀਂ ਲੱਗਦਾ ਕਿਹੜਾ ਟੂਸੀ ਮਾਰ ਕੇ ਤੇ ਚੱਲ ਜਾਂਦਾ। ਹੁਣ ਇਹਦਾ ਪਤਾ ਲੱਗਦਾ, ਬਹੁਤ ਦੇਖੋ ਪੈਸੇ ਫੜ ਲੱਗਦਾ ਪਤਾ ਲੱਗਦਾ ਇਹਦਾ ਕੋਈ। ਜਿਹੜੇ ਮਹਿਕਮੇ ਨੇ ਕਰਪਸ਼ਨ ਰੋਕਣੀ ਸੀਗੀ, ਇਹ ਸਾਰਾ ਕੁਝ ਰੋਕਣਾ ਸੀਗਾ, ਉਹ ਮਹਿਕਮਾ ਵੀ ਕਰਪਟ ਹੋ ਗਿਆ ਜੀ। ਤੇ ਉਹ ਕਰਪਟ ਆਪ ਨਹੀਂ ਹੋਇਆ, ਕੀਤਾ ਗਿਆ ਕਰਪਟ ਆਪ ਥੋੜੀ ਹੋਇਆ। ਜੋ ਦਬਾਅ ਉਹਨਾਂ ਤੇ ਪਿਆ, ਜੋ ਉਹਨਾਂ ਨੂੰ ਆਰਡਰ ਹੋਇਆ ਉਹਦੇ ਮੁਤਾਬਕ। ਹੁਣ ਤੁਸੀਂ ਸੀਬੀਆਈ ਜਿਹਨੂੰ ਸੁਪਰੀਮ ਕੋਰਟ ਨੇ ਕਹਿਤਾ ਵੀ ਇਹ ਤੋਤਾ, ਪਿੰਜਰੇ ਦਾ ਤੋਤਾ ਹੈਨਾ, ਕਿੱਡੀ ਵੱਡੀ ਇਹ ਇੱਕ ਟਰਮ ਦਿੱਤੀ ਗਈ। ਪਿੰਜਰੇ ਦਾ ਤੋਤਾ ਕੌਣ ਹੁੰਦਾ? ਜਿਹਨੂੰ ਗੁਲਾਮ ਬਣਾਇਆ ਕਿ ਜੋ ਮੈਂ ਬੋਲੀ ਇੱਕ ਤੋਤਾ ਇਦਾਂ ਦਾ ਆ ਜਿਹੜੀ ਬੰਦੇ ਦੀ ਹੂਬਹੂ ਨਕਲ ਕਰਦਾ ਕਿ ਮੈਂ ਗੰਗਾਰਾਮ ਚੂਰੀ ਖਾਣੀ ਹੈ ਦੱਸ, ਉਹ ਫਿਰ ਜਵਾਬ ਦਿੰਦਾ। ਵੀ ਸੀਬੀਆਈ ਵੀ ਉਦਾਂ ਦਾ ਹੀ ਆ। ਇਹੀ ਕਾਰਨ ਆ ਕਿ ਜਿਹੜੇ ਜਦੋਂ ਰਿਟਾਇਰਮੈਂਟ ਹੁੰਦੀ ਹੈ ਇਹਨਾਂ ਦੀ, ਇਹ ਬੰਦੇ ਫਿਰ ਸਿੱਧੇ ਰਾਜ ਸਭਾ ਦੇ ਮੈਂਬਰ ਕਿਉਂ ਬਣਦੇ ਆ? ਇਹ ਵੀ ਦੇਖਣ ਵਾਲਾ। ਹੁਣ ਇੱਕ ਰਾਜ ਸਭਾ ਬੜਾ ਇੰਟੈਲੈਕਚੁਅਲ ਬੋਡੀ ਬਣਾਈ ਗਈ ਸੀ ਜਦੋਂ ਇੰਡੀਆ ਦਾ ਸੰਵਿਧਾਨ ਬਣਿਆ ਸੀ ਕਿ ਉਹਦੇ ਵਿੱਚ ਅਕਲਮੰਦ ਲੋਕ ਪਹੁੰਚਣਗੇ, ਕਿਉਂਕਿ ਅਕਲਮੰਦ ਲੋਕ ਜਿਹੜੇ ਆ ਉਹ ਲੋਕ ਸਭਾ ਦੇ ਤਰੀਕੇ ਨਾਲ ਸ਼ਾਇਦ ਉੱਥੇ ਨਾ ਪਹੁੰਚ ਪਾਉਣ। ਪਰ ਅੱਜ ਕੱਲ੍ਹ ਕਿਹੜੇ ਜਾਂਦੇ ਆ? ਜਿਹੜੇ ਝੋਲੀ ਚੁੱਕ ਆ, ਜਿਹੜੇ ਚਾਪਲੂਸ ਆ, ਜਿਹੜੇ ਸਰਕਾਰਾਂ ਦੇ ਕੰਮ ਕਰਦੇ ਆ ਗੈਰ ਕਾਨੂੰਨੀ। ਨਹੀਂ, ਇੱਕ ਤਾਂ ਵਾਸਤੇ ਤੁਸੀਂ ਵੀ ਨੋਟ ਕਰੋ ਵੀ ਜਿਹੜੇ ਉਹ ਲੋਕ ਹੈਗੇ ਆ ਸਾਰੇ ਹੀ ਕਰਪਟ ਆ। ਜੇ ਕਰਪਟ ਨਾ ਹੋਣ ਤਾਂ ਇਹਨਾਂ ਨੂੰ ਈਡੀ ਦਾ ਖਤਰਾ ਵੀ ਕਿਉਂ ਹੋਵੇ? ਜੇ ਮੈਂ ਕੁਝ ਕੀਤਾ ਆ, ਅੱਜ ਮੈਂ ਬੀਜੇਪੀ ਦੇ ਜਾਂ ਕਾਂਗਰਸ ਦੇ ਖਿਲਾਫ ਜਾਂ ਕਿਸੇ ਹੋਰ ਦੇ ਖਿਲਾਫ ਨਹੀਂ ਬੋਲਦਾ, ਇਸ ਡਰ ਦੇ ਨਾਲ ਮੈਨੂੰ ਈਡੀ ਨਾ ਪੈ ਜਾਏ, ਇਹਦਾ ਬਾਅਦ ਮੈਂ ਕੁਝ ਕੀਤਾ ਆ। ਬਿਲਕੁਲ। ਤੇ ਜਦੋਂ ਮੈਂ ਅੰਦਰੋਂ ਗੰਦਾ ਆ ਤਾਂ ਨੈਚੁਰਲ ਆ ਉਹਦਾ। ਇੱਕ ਬੀਜੇਪੀ ਦੀ ਲੀਡਰ ਆ ਮੀਨਾਕਸ਼ੀ ਲੇਖੀ, ਉਹਨੇ ਪਾਰਲੀਮੈਂਟ ਦੇ ਵਿੱਚ ਇਹ ਕਹਿ ਦਿੱਤਾ ਸੀ ਵੀ ਬਹੁਤਾ ਬੋਲੋ ਨਾ, ਨਹੀਂ ਤਾਂ ਈਡੀ ਮਗਰ ਲਾ ਦਾਂਗੇ। ਜਿਹੜੀ ਈਡੀ ਨਾ ਹੋਇਆ ਮਾਊ ਹੋ ਗਿਆ। ਦੇਖੋ ਵੀ ਇੱਕ ਪਾਰਲੀਮੈਂਟ ਦੇ ਵਿੱਚ ਇਹ ਗੱਲ ਕਹੀ ਜਾਣੀ ਕਿ ਕਿੱਡਾ ਸਤਿਆਨਾਸ਼ ਕਰ ਦਿੱਤਾ ਉਸ ਸਿਸਟਮ ਦਾ। ਉੱਥੇ ਆਮ ਲੋਕਾਂ ਦੀ ਸੁਣਵਾਈ ਕਿੱਥੇ ਹੋ ਜਾਊਗੀ? ਜਿਵੇਂ ਅਸੀਂ ਈਡੀ ਦਾ ਮਸਲਾ ਜਦੋਂ ਚੱਕਦੇ ਹਾਂ, ਸਾਰੀਆਂ ਸਰਕਾਰਾਂ ਦੇ ਦੋਸ਼ ਲੱਗਦਾ ਹੀ ਆ। ਹੁਣ ਮੋਦੀ ਸਾਹਿਬ ਨੇ ਜਿਹੜਾ ਇੱਕ ਮੈਂ ਸਮਝਦਾ ਵਧੀਆ ਸਟੈਪ ਚੱਕਿਆ ਹੈ ਉਹ, ਕਿ ਉਹਨਾਂ ਨੇ ਸਾਰੇ ਧਰਮ ਗੁਰੂਆਂ ਨੂੰ, ਸਾਰੀਆਂ ਜਾਤੀਆਂ ਦੇ ਧਰਮ ਗੁਰੂਆਂ ਨੂੰ ਇਕੱਠੇ ਕਰਕੇ ਉਹ ਡਿਨਰ ਵੀ ਕੀਤਾ ਜਾਂ ਉਹ ਸਭ ਕੁਝ ਕੀਤਾ। ਉਹ 24 ਚੋਣਾਂ ਲੈ ਲਓ ਚਾਹੇ ਕੁਝ ਵੀ ਲੈ ਲਓ, ਉਹਨਾਂ ਨੇ ਸਿੱਧ ਕਰ ਦਿੱਤਾ, ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਹਿੰਦੁਸਤਾਨ ਦੇ ਲੋਕ ਅੱਜ ਵੀ ਇੱਕ ਗੁਲਦਸਤੇ ਦੀ ਤਰ੍ਹਾਂ ਇਕੱਠੇ ਰਹਿੰਦੇ ਆ। ਕਿਸੇ ਵਿੱਚ ਕੋਈ ਜਾਤ ਪਾਤ ਦਾ ਜਾਂ ਜੋ ਲੋਕਾਂ ਦੇ ਮਨਾਂ 'ਚ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਹਿੰਦੂ ਰਾਸ਼ਟਰ ਬਣਾਉਣ ਵੱਲ ਤੁਰੇ ਹੋਏ ਲੋਕਾਂ ਦੇ ਨਾਮ ਨੇ ਉੱਥੇ ਨਾ ਧੱਕਾ ਹੋਵੇਗਾ। ਇਹਦੇ ਬਾਰੇ ਨੰਬਰ ਤੂੰ ਕੀ ਸੋਚਦਾ? ਮੈਂ ਤੂੰ ਕੋ ਸੋਚਦਾ ਇਹਦੇ ਬਾਰੇ? ਨਹੀਂ, ਮੈਂ ਤਾਂ ਸੋਚਦਾ, ਮੈਂ ਤੇਰੇ ਤੋਂ ਡਰਦਾ ਵੀ ਬਹੁਤਾ ਨਹੀਂ ਬੋਲਦਾ ਨਾ, ਫਿਰ ਐ ਕਹਿੰਦਾ ਬੀਜੇਪੀ ਵਾਲਾ ਮਾਟਰਾ ਮੈਂਜਰ ਦਾ ਮੈਨੂੰ ਤਾਂ ਨਾ ਮੁੱਦਾ ਵਧੀਆ ਛੇੜਿਆ ਅੱਜ ਸਾਥੀ। ਪਰ ਮੈਨੂੰ ਇੱਥੇ ਇੱਕ ਕਹਾਵਤ ਵੀ ਚੇਤੇ ਆ ਗਈ। ਇੱਕ ਪੰਜਾਬੀ ਦੀ ਕਹਾਵਤ ਹੈ ਨਾ ਵੀ 100 ਗਜ ਰੱਸਾ ਸਿਰੇ ਤੇ ਗੰਢ। ਮੈਨੂੰ ਲੱਗਦਾ 100 ਗਜ ਰੱਸਾ ਸਿਰੇ ਤੇ ਮੈਂਜਰ। ਅੱਛਾ, ਚਲੋ ਗੰਢ ਤਾਂ ਹੈ ਹੀ। ਇਹ ਮੈਂਜਰਾ ਜਿਹੜਾ ਤੈਨੂੰ ਨਾ ਹੁਣ ਬਹਿਰਾ ਹੈਗਾ ਤਾਂ ਹੁਣ ਤੂੰ ਉੱਪਰ ਪੀੜਾ ਜਿਹਾ ਬੰਨਿਆ, ਮੈਨੂੰ ਪਤਾ ਹੈਗਾ ਅੰਦਰੋਂ ਸੰਤਰੀ ਹੋਈ ਆ ਇਹ। ਅੱਛਾ ਤੇ ਮੈਨੂੰ ਪਤਾ ਫੋਨ ਤੇ ਕੰਮ ਦੇ ਲਾਇਆ ਹੋਆ। ਇਹ ਤੇਰੇ ਨਾ ਉਹ ਜਿਹੜੀ ਹਮਾਇਤ ਹੈ ਉਹ ਬੋਲਦੀ ਆ। ਨਹੀਂ, ਮੈਂ ਤਾਂ ਪਹਿਲਾਂ ਹੀ ਦੱਸਦਾ ਮੈਂ ਬੀਜੇਪੀ ਤੋਂ ਕਹਿਣਾ ਬੀਜੇਪੀ ਵਾਲਾ ਕਰਕੇ ਇਦਾਂ ਕਹਿੰਦਾ। ਤੂੰ ਹੈਗਾ ਆ, ਤੂੰ ਮੈਨੂੰ ਪਤਾ। ਨਹੀਂ, ਪਰ ਲੰਬੜਾ ਇਹ ਗੱਲ ਨਹੀਂ ਕੋਈ ਸਤਿਕਾਰ ਦਿੰਦਾ। ਜਿੱਦਾਂ ਹੁਣ ਉਹਨਾਂ ਨੇ ਕਿਹਾ ਵੀ ਸਾਡੇ ਪ੍ਰਾਈਮ ਮਿਨਿਸਟਰ ਕੀ ਆ ਕਿ ਭਾਵੇਂ ਮੈਂ ਵੋਟ ਪਾਈ ਨਹੀਂ ਪਾਈ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆ। ਨਹੀਂ, ਇਹ ਤਾਂ ਕਹਿਣਾ ਬਣਦਾ। ਦੂਜੀ ਗੱਲ ਇਹ ਵੀ ਕਹਿਣੀ ਬਣਦੀ ਆ ਕਿ ਉਹ ਕਿਸੇ ਇੱਕ ਧਰਮ ਦੇ ਪ੍ਰਧਾਨ ਮੰਤਰੀ ਨਹੀਂ। ਸਾਡੇ ਜਿਹੜੇ ਭਾਰਤ ਦੇ ਸੰਵਿਧਾਨ ਵਿੱਚ ਪਹਿਲੀ ਲਾਈਨ ਇਹ ਪਾਈ ਆ ਕਿ ਭਾਰਤ ਇੱਕ ਸੈਕੂਲਰ ਕੰਟਰੀ ਆ, ਧਰਮ ਨਿਰਪੱਖ ਕੰਟਰੀ ਆ। ਇਹ ਇੱਕ ਧਰਮ ਦਾ ਕਦੀ ਹੋ ਹੀ ਨਹੀਂ ਸਕਦਾ ਪ੍ਰਧਾਨ ਮੰਤਰੀ। ਪਰ ਇਹ ਜ਼ਰੂਰ ਦੂਜਾ ਪੱਖ ਹੈਗਾ ਵੀ ਸ਼ੋਅ ਇਹ ਕੀਤਾ ਜਾਂਦਾ ਵੀ ਇੱਕ ਧਰਮ ਦਾ ਹੀ ਹੈ। ਮਾਟਰਾ
ਤੂੰ ਪੜ੍ਹੀਆਂ ਹੈਗੀਆਂ ਕਿਤਾਬਾਂ ਕਿਸੇ ਨੇ ਲਿਖੀਆਂ। ਅੱਛਾ ਹੁਣ ਤੈਨੂੰ ਕੀ ਪਤਾ ਕੋਈ ਕਿਤਾਬ ਸ਼ਾਇਦ ਲੰਬੜ ਦੇ ਲਿਖੀ ਹੋਵੇ ਨਾ ਪਾਇਆ ਇਹ ਤੁਸੀਂ ਆਪੇ ਹੀ ਕਿਤਾਬ ਦੱਸੋ ਨਾ ਜਿਹੜੀ ਤੁਸੀਂ ਲਿਖੀ ਆ। ਮੈਂ ਤਾਂ ਲੱਠਾ ਪੜਦਾ ਰਿਹਾ। ਇਹ ਜਿਹੜੀਆਂ ਇਹ ਵੀ ਸਿਆਸੀ ਗੱਲਾਂ ਹੁੰਦੀਆਂ ਨਾ, ਕੂਟਨੀਤਿਕ ਹਾਂਜੀ ਡਿਪਲੋਮੈਟਿਕ ਕਹਿੰਦੇ ਅੰਗਰੇਜ਼ੀ ਚੋਂ। ਅੱਛਾ ਇਹ ਤੁਹਾਡੀ ਸਮਝ ਤੋਂ ਬਾਹਰ ਹੈ। ਅੱਛਾ ਇਹ ਸਿਰਫ ਲੰਬੜ ਸੋਚ ਸਕਦਾ ਹੈ ਕਿਉਂਕਿ ਇਹ ਪੈਰ ਰੱਖ ਸਕਦੇ ਜੀ। ਬਾਕੀ ਉੱਪਰੋਂ ਦੇਖੀ ਨਾ ਫੋਟੋਆਂ ਨੂੰ ਤਾਂ ਐ ਲੱਗਦਾ ਬੜਾ ਚੰਗਾ ਕੰਮ ਆ ਬਾਹਰਲੇ ਮੁਲਕਾਂ ਨੂੰ ਦਿਖਾਉਣਾ, ਦੇਖੋ ਜੀ ਅਸੀਂ ਕਿੰਨੇ ਚੰਗੇ ਆ, ਅਸੀਂ ਕਿੰਨੇ ਐ ਆ ਜਾਂ ਫਲਾਨਾ ਤੇ ਇਕੱਠੇ ਰਹਿੰਦੇ ਆ। ਜੇ ਸਾਰਾ ਭਾਰਤ ਮਾਟਰਾ ਇੱਕ ਪਾਸੇ ਕਰ ਲਈ ਤੇ ਪੰਜਾਬ ਦੀ ਜਿਹੜੀ ਆਵਾਮ ਨੂੰ ਇੱਕ ਪਾਸੇ ਕਰ ਦਈਏ ਤਾਂ ਇਹਦੀਆਂ ਦੋ ਰਾਵਾਂ ਬਣਨੀਆਂ। ਮੈਂ ਤੁਹਾਨੂੰ ਦੱਸਾਂ, ਹੁਣ ਆਪਾਂ ਪੰਜਾਬ ਰਹਿੰਦੇ ਆ, ਮੈਂ ਪੰਜਾਬ ਦੇ ਹਿਸਾਬ ਨਾਲ ਸੋਚ ਕੇ ਦੱਸਣ ਲੱਗਾ, ਇਹ ਗੱਲ ਐ ਹੈ ਨਹੀਂ ਜਿੱਦਾਂ ਤੁਹਾਨੂੰ ਲੱਗਦੀ ਆ। ਇਹ ਮੈਂ ਕਿਹਾ ਤਾਂ ਚੱਲ ਉਹਨਾਂ ਦਾ ਹੁਣ ਚੱਕਲਾ ਜਿਹਾ ਟਾਈਪ ਜਿਹਾ ਬੰਦਾ ਆ, ਇਹਦਾ ਕੀ ਆ, ਅੱਜ ਉੱਧਰ ਆ, ਕੱਲ ਨੂੰ ਗਵਰਨਮੈਂਟ ਚੇਂਜ ਹੋਣੀ ਹੈ, ਚਿੱਟੇ ਵਾਲਾ ਚੱਲ ਜਾਣਾ। ਉਹ ਝਾੜੂ ਵੀ ਨੇ ਕੋਠੇ ਤੇ ਲਾਇਆ, ਫਿਰ ਤਾਂ ਝਾੜੂ ਆ ਕਿ ਰਡਾ ਰਿਹਾ ਉਹ ਜਿਹੜਾ ਤੁਹਾਡੀ ਸਾਈਕਲ ਫੜੀ ਜਾਂਦੀ ਹੈ। ਗੱਲ ਸਮਝਾ ਦੂੰਗਾ ਆਪਣੀ ਬਿਨਾਂ ਕੀ ਨਹੀਂ। ਗੱਲ ਏਦਾਂ ਵੀ ਮਾਟਰਾ, ਜਿਹੜੇ ਬੰਦੇ ਉੱਥੇ ਧਾਰਮਿਕ ਆਗੂ ਗਏ ਆ, ਇਹ ਜਿਹੜੇ ਪਹਿਲੀ ਗੱਲ ਤਾਂ ਇਹ ਆ ਕਿ ਜਦੋਂ ਇਹ ਬੈਠਕਾਂ ਹੋਣੀਆਂ ਧਾਰਮਿਕ ਆਗੂ ਹੀ ਕਿਉਂ ਜਾਂਦੇ ਆ ਬਈ, ਬੁੱਧੀਜੀਵੀ ਕਿਉਂ ਨਹੀਂ ਜਾਂਦੇ? ਫਰਕ ਤਾਂ ਹੈਗਾ ਨਾ ਵੀ ਧਾਰਮਿਕ ਆਗੂ ਦੇ ਬੁੱਧੀਜੀਵੀ। ਇੱਕ ਬੁੱਧੀਜੀਵੀ ਬੰਦਾ ਧਾਰਮਿਕ ਆਗੂ ਵੀ ਹੋ ਸਕਦਾ ਆ ਤੇ ਬੁੱਧੀਜੀਵੀ ਤਾਂ ਪਹਿਲਾਂ ਹੀ ਹੈਗਾ ਆ, ਪਰ ਇੱਕ ਧਾਰਮਿਕ ਬੰਦਾ ਪੂਰਾ ਬੁੱਧੀਜੀਵੀ ਹੋ ਸਕਦਾ, ਮੈਂ ਇਹਦੀ ਗਾਰੰਟੀ ਨਹੀਂ ਲੈ ਸਕਦਾ। ਦੂਜੀ ਗੱਲ, ਠੀਕ ਆ ਤੁਸੀਂ ਸਾਰਾ ਚੋਣਾ ਉੱਥੇ ਇਕੱਠਾ ਕਰ ਲਿਆ, ਮੈਂ ਤਾਂ ਹੁਣ ਚੋਣਾ ਹੀ ਕਹੂੰਗਾ। ਹੁਣ ਜੇ ਉਹਦੇ ਵਿੱਚ ਆਪਾਂ ਗੱਲ ਕਰੀਏ ਵੀ ਇਹਨਾਂ ਨੇ ਨੁਮਾਇੰਦਗੀ ਕਿਸ ਚੀਜ਼ ਦੀ ਕੀਤੀ ਆ, ਪੰਜਾਬ ਤੇ ਲਿਆਏ ਗੱਲ ਛੱਡਦੇ ਆ, ਇਹ ਪੰਜਾਬ ਵੱਲੋਂ ਗਏ ਆ ਕਿ ਸਿੱਖੀ ਵੱਲੋਂ ਗਏ ਆ ਜਾਂ ਸਿੱਖਾਂ ਦੇ ਨੁਮਾਇੰਦੇ ਬਣੇ ਗਏ ਆ? ਇਹਨਾਂ ਚੋਂ ਸਿੱਖਾਂ ਦਾ ਨੁਮਾਇੰਦਾ ਕੋਈ ਨਹੀਂ ਹੈਗਾ। ਇਹ ਪੰਜਾਬ ਦੇ ਨੁਮਾਇੰਦੇ ਬਣ ਕੇ ਗਏ ਆ, ਉਹ ਵੀ ਆਪੋ ਬਣੇ, ਕਿਉਂਕਿ ਫਾਊਂਡੇਸ਼ਨ ਬਣਾਈ ਹੋਈ ਸੀਗੀ। ਸਤਨਾਮ ਸਿੰਘ ਸੰਧੂ ਹੁਣੀ ਜਾਣਦੇ ਜੂਣਦੇ ਤਾਂ ਵੇ ਲੋਕੀ ਹੈ ਨਹੀਂਗੇ, ਉਹਨਾਂ ਨੇ ਹਮਲਾ ਮਾਰਿਆ ਕਿਉਂਕਿ ਥੋੜਾ ਜਿਹਾ ਹੁਣ ਉੱਧਰਲੀ ਸਾਈਡ ਨੂੰ ਆ ਤੇ ਮੈਨੂੰ ਲੱਗਦਾ ਰਾਜ ਸਭਾ ਦੇ ਵਿੱਚ ਵੜ ਗਿਆ ਤੇ ਗਾਂ ਹੋਰ ਵੀ ਸੀਟਾਂ ਸੂਟਾਂ ਇੱਧਰ ਉੱਧਰ ਜਾਣਗੇ ਤੇ ਉਹਨਾਂ ਨੇ ਬੰਦੇ ਇਕੱਠੇ ਕਰਕੇ ਲਿਆਂਦੇ। ਦੇਖੋ ਜੇ ਕੋਈ ਨੁਮਾਇੰਦਾ ਜੇ ਉਹ ਸਿੱਖੀ ਦੀ ਫਿਲਾਸਫੀ ਨੂੰ ਮੰਨਦਾ ਹੀ ਨਹੀਂ ਹੈਗਾ, ਉਹਨਾਂ ਨੇ ਆਪਣੀ ਇੱਕ ਫਿਲਾਸਫੀ ਬਣਾਈ ਹੋਈ ਆ, ਮਰਿਆਦਾ ਬਣਾਈ ਹੋਈ ਆ, ਫਿਰ ਪੰਜਾਬ ਦੇ ਲੋਕੀ ਇਹ ਤਾਂ ਧਿਆਨ ਨਹੀਂ ਦਿੰਦੇ। ਮੈਨੂੰ ਨਹੀਂ ਲੱਗਦਾ ਇਹਨਾਂ ਤਵੱਜੋ ਮਿਲਣੀ, ਕਰਾ ਲੈਣ ਫੋਟੋ ਜਿੰਨੀਆਂ ਕਰਾਉਣੀਆਂ, ਇਹ ਬਾਹਰ ਉਲਟੇ ਹੀ ਪੈ ਜਾਣੇ। ਮੈਂ ਤੁਹਾਨੂੰ ਦੱਸਾਂ ਨਹੀਂ ਚਲੋ ਬਾਹਰਲੇ ਤਾਂ ਲੋਕਾਂ ਦੇ ਵਿੱਚ ਜਿੱਦਾਂ ਲੰਬੜ ਨੇ ਕਿਹਾ, ਆਪਣੇ ਮੈਰੀਆ ਸਾਹਿਬ ਨੇ ਵੀ ਗੁਲਦਸਤੇ ਦੀ ਤਰ੍ਹਾਂ ਹੈ, ਇੱਕ ਮੈਸੇਜ ਤਾਂ ਜਾਂਦਾ, ਮੈਸੇਜ ਤਾਂ ਜ਼ਰੂਰ ਜਾਂਦਾ ਹੈ। ਬਾਕੀ ਲੰਬੜ ਤੇਰੀ ਗੱਲ ਇਹ ਆ ਕਿ ਸਿੱਖ ਧਰਮ ਦਾ ਨੁਮਾਇੰਦਾ ਜੇ ਆਪਾਂ ਕਹੀਏ, ਉਹ ਤਾਂ ਜਥੇਦਾਰ ਤੋਂ ਬਿਨਾ ਬਾਕੀ ਤਾਂ ਹੋਰ ਕਿਸੇ ਤੇ ਆਪਾਂ ਵਿਸ਼ਵਾਸ ਵੀ ਨਹੀਂ ਕਰਦੇ, ਹਨਾ। ਤੇ ਜਥੇਦਾਰ ਦਾ ਮਿਲਣਾ, ਸ਼ਾਇਦ ਜਥੇਦਾਰ ਬਹੁਤ ਵੱਡੀ ਪੋਸਟ ਹੈ ਆਪਣੇ ਦੇ ਲਈ, ਸ਼ਾਇਦ ਉਹਦਾ ਜਾਣਾ ਨਾ ਜਾਣਾ ਉਹਦੀ ਆਪਣਾ ਡਿਸੀਜਨ ਆ, ਉਹ ਆਪਾਂ ਰਿਸਪੈਕਟ ਕਰਦੇ ਆ ਉਹਨਾਂ ਦੀ। ਤੇ ਇਹਦੇ ਵਿੱਚ ਜਿੰਨੇ ਕੁ ਗਏ ਆ, ਆਪਾਂ ਨੂੰ ਕਹਿੰਦਾ ਸ਼ੁਭੇ ਸ਼ਾਮਾਂ ਸਾਰਿਆਂ ਦੇ ਨਾਲ ਇਕੱਠੇ ਹੋਣਾ ਚਾਹੀਦਾ। ਸਾਰੇ ਜਿੰਨੇ ਵੀ ਲੋਕ ਆ, ਚਾਹੇ ਉਹ ਕਿਸੇ ਵੀ ਬਲੀਫ ਦੇ ਵਿੱਚ ਰੱਖਦੇ ਆ, ਕਿਸੇ ਵੀ ਧਰਮ ਦੇ ਵਿੱਚ ਸਾਡਾ ਵਿਸ਼ਵਾਸ ਹੈ, ਸਾਨੂੰ ਉਹਦੀ ਰਿਸਪੈਕਟ ਕਰਨੀ ਚਾਹੀਦੀ ਹੈ। ਪਰ ਦੂਜੇ ਪਾਸੇ ਸਤਨਾਮ ਸਿੰਘ ਸੰਧੂ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਹੈ ਕਿ ਉਹ ਰਾਜ ਸਭਾ ਦੇ ਵਿੱਚ ਗਏ ਆ, ਉਹਨਾਂ ਦੇ ਬਾਰੇ ਵੀ ਗੱਲ ਜ਼ਰੂਰ ਕਰੇ। ਬੜੇ ਕਹਿੰਦੇ ਵੀ ਥੱਲੜੇ ਕਹਿ ਲਓ ਵੀ ਵਰਗ ਚੋਂ ਗਏ ਆ, ਕਿਸਾਨੀ ਦੇ ਨਾਲ ਸੰਬੰਧਿਤ ਸੀਗੇ, ਕਾਰ ਸੇਲ ਦਾ ਵੀ ਕੰਮ ਕੀਤਾ। ਬਾਅਦ ਦੇ ਵਿੱਚ ਜਥੇਦਾਰ ਤੋਤਾ ਸਿੰਘ ਦੇ ਕਹਿੰਦੇ ਬਹੁਤ ਨੇੜੇ ਰਹੇ ਆ, ਕਈ ਤਰ੍ਹਾਂ ਦੇ ਇਲਜ਼ਾਮ ਵੀ ਲੱਗਦੇ ਰਹੇ ਆ। ਤੇ ਚੰਡੀਗੜ੍ਹ ਗਰੁੱਪ ਆਫ ਕਾਲਜ ਬਣਾਤਾ, ਚੰਡੀਗੜ੍ਹ ਯੂਨੀਵਰਸਿਟੀ ਬਣਾਤੀ ਤੇ ਵਰਲਡ ਦੀਆਂ ਵਧੀਆ ਯੂਨੀਵਰਸਿਟੀ ਦੇ ਵਿੱਚ ਨਾਂ ਆ। ਤੇ ਹੁਣ ਰਾਜ ਸਭਾ ਦੇ ਵਿੱਚ ਉਹ ਚੁਣੇ ਹੋ ਗਏ ਆ। ਤੇ ਰਾਜ ਸਭਾ ਤੋਂ ਬਾਅਦ ਹੁਣ ਇਹ ਸੋਚਿਆ ਜਾ ਰਿਹਾ ਹੈ ਕਿ ਜਿਹੜੀ ਮੋਦੀ ਗਵਰਨਮੈਂਟ ਹੈ, ਐਸੇ ਸਿੱਖ ਚਿਹਰਾ ਉਹਨਾਂ ਨੂੰ ਅੱਗੇ ਲਿਆਉਣਾ ਚਾਹੁੰਦੇ। ਪਿਛਲਾ ਜਿਹੜਾ ਇਹਨਾਂ ਦਾ ਮੋਟਿਵ ਆ ਜਿਹੜੇ ਇਕੱਠੇ ਕਰਨਾ, ਚਾਹੇ ਕਿਸੇ ਵੀ ਤਰੀਕੇ ਦੇ ਨਾਲ, ਸਤਨਾਮ ਸਿੰਘ ਸੰਧੂ ਉਹਨਾਂ ਨੂੰ ਜਿਹੜਾ ਸਿਹਰਾ ਇਹਦਾ ਜਾਂਦਾ, ਭਾਵੇਂ ਕਿ ਇਹਦੇ ਬਾਰੇ ਅਪਵਾਦ ਵੀ ਬਹੁਤ ਹੈਗੇ ਆ ਤੇ ਇਹਨਾਂ ਨੂੰ ਚੁਣਿਆ ਕਿਉਂ ਗਿਆ। ਤੇ ਮੁਰਮੂ ਜਿਹੜੇ ਦ੍ਰੋਪਦੀ ਮੁਰਮੂ ਆਪਣੇ ਰਾਸ਼ਟਰਪਤੀ ਆ, ਉਹਨਾਂ ਦੁਆਰਾ ਸਪੈਸ਼ਲ ਜਿਹੜਾ ਉਹਨਾਂ ਦਾ ਅਧਿਕਾਰ ਆ, ਉਹਦੇ ਅਧੀਨ ਇਹਨਾਂ ਨੂੰ ਲਿਆਂਦਾ ਗਿਆ ਰਾਜ ਸਭਾ ਦੇ ਵਿੱਚ। ਤੇ ਮੋਦੀ ਸਾਹਿਬ ਨੇ ਸਭ ਤੋਂ ਪਹਿਲਾਂ ਵਧਾਈਆਂ ਦਿੱਤੀਆਂ। ਤੇ ਇਹ ਜ਼ਰੂਰ ਹੈਗਾ, ਜਿੱਦਾਂ ਤੂੰ ਪਹਿਲਾਂ ਹੀ ਗੱਲ ਕੀਤੀ ਸੀ ਕਿ ਜਿਹੜਾ ਪੋਲੀਟਿਕਸ ਆ, ਇਹ ਆਮ ਲੋਕਾਂ ਦੇ ਸਮਝ ਵਿੱਚ ਨਹੀਂ ਆਉਂਦੀ, ਇਹ ਬਹੁਤ ਲੰਮੀਆਂ ਗੇਮਾਂ ਇਹਨਾਂ ਬਸੋਂ ਬਾਹਰ ਹੈ, ਇਹ ਬਸੋਂ ਬਾਹਰ ਹੈ। ਓ ਯਾਰ ਤੁਸੀਂ ਧਾਰਮਿਕ ਆਗੂਆਂ ਦੇ ਮਗਰ ਪੈ ਗਈਆਂ। ਚੱਲ ਕੋਈ ਨਹੀਂ, ਹੁਣ ਸਮਾਂ ਬਦਲ ਗਿਆ, ਉਹ ਗੱਲਾਂ ਨਹੀਂ ਰਹੀਆਂ ਪਹਿਲੇ ਆਈਆਂ। ਨਾਲੇ ਹੁਣ ਹਰੇਕ ਚੀਜ਼ ਤੁਹਾਨੂੰ ਦੱਸਾਂ ਮੈਂ, ਰਾਜਨੀਤਿਕ ਹਿਸਾਬਾਂ ਨਾਲ ਚੱਲਦੀ ਤੁਹਾਨੂੰ ਦੱਸਾਂ ਨਹੀਂ ਇਹ ਧਰਮ ਕੋਈ ਤੇਰੇ ਹਿਸਾਬ ਨਾਲ ਰਾਜਨੀਤਿਕ ਹੋ ਗਿਆ। ਉਹ ਹੁਣ ਵਿੱਚੇ ਆਂਦੇ ਸਾਰਿਆਂ ਦੇ, ਔਰ ਹਰੇਕ ਕੋਈ ਆਪਣੀ ਪਾਰਟੀ ਦੇ ਹਿਸਾਬ ਨਾਲ ਹੀ ਬੰਦੇ ਅੱਗੇ ਕਰਦਾ ਹੁੰਦਾ। ਹੁਣ ਹਰੇਕ ਪਾਰਟੀ ਆਂਦੀ ਆਪਣੀ 4-5 ਛੱਡ ਦਿੰਦੀ ਆ ਵਿੱਚ, ਤੈਨੂੰ ਦੱਸਾਂ ਮੈਂ ਜਿਹੜੀ ਵਿਕੀ ਹੋਈ ਆ ਸਾਰੇ ਆ ਵਿਕੀ ਹੋਈ ਆ। ਜਿਹੜੇ ਕੋਈ ਵੀ ਮੌਜੂਦਾ ਸਰਕਾਰ ਆਂਦੀ ਆਪਣਾ ਹੁਣ ਗਰਾਊਂਡ ਲੈਵਲ ਤੇ ਕੋਈ ਨਾ ਕੋਈ ਤਾਂ ਰੱਖਦੀ ਆ ਕਿ ਨਹੀਂ ਰੱਖਦੀ। ਇਹ ਜਿਹੜੇ ਫੇ ਹੁਣ ਨਵੇਂ ਤਾਜ਼ੇ ਚੱਕ ਕੇ ਸਿੱਟੇ ਅੰਦਰ ਝਾੜੂ ਵਾਲੇ ਇਹ ਫੇ ਕਿੱਦਾਂ? ਉਹ ਭਰਾਵਾ ਲੰਬੜਾ, ਤੂੰ ਹੁਣ ਲੜਾਈ ਕਰਵਾਣੀ ਮੇਰੀ ਕਿਸੇ ਬੰਦੇ ਨਾਲ, ਤੈਨੂੰ ਦੱਸਾਂ ਮੈਂ।
ਉਹ ਹੈ ਹੀ ਕੰਮ ਹੈ ਇਹ ਸਭ ਇਹ ਚੱਟੇ ਬੱਟੇ ਯਾ ਤੇ ਦੱਸਾਂ ਮੈਂ ਜੇ ਤੂੰ ਅਵਲੀਆ ਭਾਨੇ ਸਿੱਧੂ ਦੀ ਗੱਲ ਕਰਦਾ ਹਾਂ ਸੁਣ ਲਾ ਫੇ ਤੈਨੂੰ ਦੱਸਿਆ ਲੜਾਈ ਕਰਾਣੀ ਦਾ ਉਹ ਬਹਾਨਾ ਸਿੱਧੂ ਤੂੰ ਨਾਮ ਲੈ ਲਿਆ ਆਪਣੇ ਮਿੰਦੀ ਸਾਹਿਬ ਕੋਈ ਚੱਕਰ ਨਹੀਂ ਤੁਸੀਂ ਗੁੱਸਾ ਨਹੀਂ ਕਰਨਾ ਪਰ ਗੱਲ ਸੱਚੀ ਹੈ ਕੋੜੀ ਲੱਗਦੀ ਹੈ ਪਰ ਹੈ ਸੱਚੀ ਭਰਾਵਾ ਹੈ ਜੇ ਕੋਈ ਚੱਜਦਾ ਕੰਮ ਕੋ ਕਰਨ ਲੱਗਾ ਆ ਤੇ ਤੁਸੀਂ ਉਹਨੂੰ ਮਾੜਾ ਕਹਿਣ ਲੱਗੇ ਹੋ ਉਹ ਮੈਂ ਮਾੜਾ ਨਹੀਂ ਕੰਮ ਥੋੜੀ ਮਾੜਾ ਕਰਦਾ ਉਹ ਬੰਦਾ ਥੋੜਾ ਬਹੁਤਾ ਕੇਵਲ ਮਾੜਾ ਮੂੜਾ ਹੁੰਦਾ ਕੋਈ ਗੱਲ ਨਹੀਂ ਸਰਕਾਰਾਂ ਦੇ ਮਗਰ ਲਾ ਕੇ ਹੋ ਜਾਂਦੇ ਆ ਪਰ ਏਦਾਂ ਦੀ ਕੋਈ ਗੱਲ ਨਹੀਂ ਜਿੱਦਾਂ ਤੂੰ ਕਹਿਣਾ ਓਏ ਮਿੰਦੀ ਅਮਲੀਆ ਤੂੰ ਹਾਂ। ਗੱਲ ਕੋਈ ਚਾਹੀਦੀ ਕਰ ਲਿਆ ਕਰ ਉਹ ਜੱਜ ਦੀ ਐ ਚ ਮਾੜੀ ਕਿਹੜੀ ਹੈ ਦੱਸ ਕਿ ਨਹੀਂ ਮੈਂ ਮਿੰਦੀ ਮਾਨ ਤੂੰ ਇਹ ਕਹਿਣਾ ਵੀ ਇਹ ਜਿਹੜੇ ਬਾਕੀ ਦੇ ਜਿਹੜੇ ਇਹ ਬਣੇ ਹੋ ਆ ਇਹ ਚਕਲੇ ਬਣੇ ਹੋ ਆ ਪਾਰਟੀਆਂ ਦੇ ਹਿਸਾਬ ਨਾਲ ਚੱਲਦੇ ਆ ਵੀ ਜਿਹੜੇ ਹੁਣ ਇਹ ਭਾਨੇ ਹੁਣੀ ਜਾਂ ਸਧਾਣੇ ਹੁਣੀ ਜਾਂ ਹੋਰ ਵੀ ਇਹਦੇ ਨੌ ਆਪਾਂ ਕੱਲ ਹੀ ਲੈਣਾ ਮਿੰਦੀ ਜਿਹਾ ਲੱਗਣਾ ਤੂੰ ਨਾ ਸਾਹ ਮੈਨੂੰ ਲੱਗਦਾ ਵੀ ਤੂੰ ਤੁਹਾਡੇ ਧੁੰਦੇ ਤੇ ਵੀ ਜਾ ਕੇ ਆਇਆ ਹੈ 10 ਦਿਨ ਕਦੇ ਛੜਾ ਲੈਣਾ ਉਹਨੂੰ ਧਰਨੇ ਤੇ ਹੁਣ ਮੇਰਾ ਉਦੋਂ ਟਾਈਮ ਹੀ ਲੱਗਾ ਮੇਰਾ ਡੀਜੇ ਸੀਗਾ ਉਧਰ ਤਾਂ ਮੈਂ ਤਾਂ ਜਾ ਕੇ ਆਉਣਾ ਸੀ ਪੱਕਾ ਉਹ ਬੜਾ ਹਮੈਤੀ ਬਣਿਆ ਡੀਜੇ ਛੱਡ ਹੋਏ ਤੇਰੇ ਕੋਲੋਂ ਰੋਟੀ ਵੀ ਖਾਣੀ ਭਾਈ ਪਤਾ ਗੱਲ ਲੱਭੜਾ ਉਹ ਚਾਹੁੰਦਾ ਇਹ ਹੈ ਵੀ ਜੇ ਭਾਨਾ ਸਿੱਧੂ ਨੂੰ ਅੰਦਰ ਦਿੱਤਾ ਉਹਦਾ ਜਿਹੜਾ ਚੰਗਾ ਪੱਖ ਆ ਉਹ ਵੀ ਪੇਸ਼ ਕਰੋ ਨਹੀਂ ਕੀ ਜੇ ਕੋਈ ਮਾੜਾ ਪੱਖ ਆ ਤਾਂ ਉਹ ਵੀ ਦੱਸ ਉਹੀ ਪੁੱਛਿਆ ਚੰਗਾ ਪੱਖ ਦੱਸ ਦੇ ਫਿਰ ਨਹੀਂ ਨਹੀਂ ਲੰਬੜਾ ਦੇਖ ਮੇਰੀ ਗੱਲ ਸੁਣ ਆਹਾ ਕੋਈ ਮਾੜਾ ਮੋਟਾ ਕੋਈ ਕੇਸ ਆ ਤੁਸੀਂ ਪੁਲਿਸ ਕੋ ਲੈ ਕੇ ਚੱਲ ਜਾਓ ਠੀਕ ਹੈ ਨਾ ਪੁਲਿਸ ਦੋਨੇ ਤਰ੍ਹਾਂ ਹੀ ਸੁਣਾਂਗੇ ਜੀ ਐਂ ਕਰਾਂਗੇ ਰਿਪੋਰਟ ਲਿਖੋ ਫਲਾਣਾ ਕਰੋ ਟਮਕਾਣਾ ਕਰੋ ਇੱਕ ਮਾਤਰ ਬੰਦਾ ਵਿਚਾਰਾ ਉਹ ਮਾਸਟਰ ਜਿੱਦਾਂ ਵਿਚਾਰਾ ਉਹ ਜਿੱਦਾਂ ਕਹਿਣੇ ਗੱਟੇ ਵੇਚ ਕੇ ਬਾਹਰ ਨੂੰ ਭੇਜਦੇ ਲੋਕੀ ਤੈਨੂੰ ਤਾਂ ਪੰਜਾਬ ਦਾ ਹਾਲ ਤੈਨੂੰ ਪਤਾ ਹੀ ਕੀ ਹਿਸਾਬ ਕਿਤਾਬ ਨੌਕਰੀਆਂ ਤੇ ਆਪਣੇ ਉਹ ਜਦੋਂ ਭੇਜਦੇ ਜਿੱਦਾਂ ਮਤਲਬ ਤੇ ਉਹ ਵਿਚਾਰਾ ਸਟੇਟਵੇ ਉਹਦਾ ਪੈਸੇ ਕੋਈ ਕਢਾਉਂਦਾ ਜਿਹੜਾ ਨਹੀਂ ਜਾਂਦਾ ਉਹ ਹੋਰ ਕੀ ਆ ਏਜੰਟਾਂ ਤੋਂ ਪੈਸੇ ਕਢਾਉਣਾ ਇੱਕੋ ਕੰਮ ਠੀਕ ਕਰਦਾ ਤਾਂ ਵੀ ਉੱਤੇ ਤਾਂ ਦੋਸ਼ੇ ਵੀ ਲੱਗੇ ਵੀ ਉਹ ਏਜੰਟ ਦਾ ਕਮਿਸ਼ਨ ਵੀ ਖਾਂਦਾ ਰਿਹਾ ਇਹ ਤਾਂ ਹੁਣ ਜੋ ਮਰਜ਼ੀ ਹੁਣ ਜਿੱਦਾਂ ਰਿਪੋਰਟ ਦੇਖ ਲਓ ਜੋ ਮਰਜ਼ੀ ਲਿਖੀ ਜਾਓ ਨਾਲੇ ਮਿੰਦੀ ਹੁਣ ਕਰਨਾ ਤਾਂ ਗੁੱਸਾ ਹੈ ਕਿ ਕੋਈ ਬੰਦਾ ਨੂੰਨਾ ਦਾ ਹੀ ਆ ਆਹੋ। ਤੇ ਨਾਲੇ ਤੂੰ ਚਿੱਟੇ ਵਾਲਿਆਂ ਨੂੰ ਵੋਟ ਪਾਉਣਾ ਹੁਣ ਤੂੰ ਇਹਨਾਂ ਦਾ ਹੋ ਗਿਆ ਨਾ ਮੈਂ ਉਹ ਕਿੱਥੇ ਇਹ ਪਰ ਜਿੱਦਾਂ ਪਹਿਲਾਂ ਤਾਂ ਇਹ ਇਹ ਬੰਦਾ ਮੈਂ ਕਿਸੇ ਦਾ ਨਹੀਂ ਆ ਬੰਦਾ ਮੈਂ ਹੈਗਾ ਇਨਸਾਫ ਪਿੱਛੇ ਤੁਰਿਆ ਤਾਂ ਸਿੱਧੀ ਗੱਲ ਨਹੀਂ ਬੰਦਾ ਤਾਂ ਤੂੰ ਘਰ ਦਾ ਵੀ ਹੈ ਨਹੀਂ ਕਿਸੇ ਦਾ ਮੈਨੂੰ ਤੇਰਾ ਲੱਗਾ ਪਤਾ ਇਹਦੇ ਆ ਜਨਾਨੀਆਂ ਬੜੀਆਂ ਤੂੰ ਹਾਂ ਹਾਂ ਬਾਤ ਕਰ ਇਹ ਉਹ ਮਿੱਠੀ ਗੱਲ ਇਦਾਂ ਨਾ ਉਹ ਭਾਨੇ ਸਿੱਧੂ ਦੇ ਇਨਸਾਫ ਦੀ ਗੱਲ ਕਰੀ ਜਿੱਦਾਂ ਉਹ ਏਜੰਟ ਨੇ ਇਹ ਗੱਲ ਦੱਸੀ ਜੀ ਉਹ ਕੋ ਪੈਸੇ ਮੁੜਾਉਣ ਦੀ ਗੱਲ ਕੀਤੀ ਉਹ ਕਹਿੰਦਾ ਜੀ ਮੈਂ ਬੰਦੇ ਤੋਂ ਪੈਸੇ ਲੈ ਉਹਨੂੰ ਮੈਂ ਜਿੱਥੇ ਭੇਜਣਾ ਸੀ ਉੱਥੇ ਭੇਜਿਆ ਉੱਥੇ ਉਹ ਚਲਾ ਗਿਆ ਉੱਥੋਂ ਜਾ ਕੇ ਮੁੜਿਆ ਉਹ ਮੇਰਾ ਕਸੂਰ ਥੋੜੀ ਆ ਉਹ ਮੈਂ ਪੈਸੇ ਕਿੱਦਾਂ ਮੋੜਨੇ ਆ ਜੇ ਮੈਂ ਬੰਦਾ ਤੋਂ ਪੈਸੇ ਲਿਆ ਬੰਦਾ ਨਹੀਂ ਭੇਜਿਆ ਫੇਰ ਤੁਸੀਂ ਉਹ ਕਹਿ ਸਕਦੇ ਆ ਮਾਟਰਾ ਮੈਂ ਮਸਲਾ ਵੀ ਉਲਝਾ ਰਿਹਾ ਦਿੱਤਾ ਕਲਿਆ ਤੂੰ ਦੱਸ ਦੇ ਵੀ ਭਾਨਾ ਚੰਗਾ ਕਮਾਣਾ ਪਹਿਲਾਂ ਤਾਂ ਇਹ ਆ ਕਿ ਲੈ ਪਸਾਤਾ ਮਾਟਰਾ ਪਤਾ ਕੀ ਆ ਸਾਡਾ ਇੱਕ ਸਿਸਟਮ ਆ ਸਾਡਾ ਇੱਕ ਅਥਾਰਟੀ ਆ ਜਿਹਨੂੰ 3 ਟਾਇਰ ਕਹਿ ਦਿੰਦੇ ਆਪਾਂ ਕਿ ਸਾਡਾ ਇੱਕ ਪੰਚਾਇਤੀ ਰਾਜ ਸਿਸਟਮ ਆ ਅਸੀਂ ਜਦੋਂ ਕੋਈ ਫੈਸਲਾ ਕਰਾਉਣਾ ਆ ਪਹਿਲਾ ਫੈਸਲਾ ਇਖਤਿਆਰ ਦੇ ਵਿੱਚ ਆ ਸਰਪੰਚ ਦੇ ਕੋਲ ਪਿੰਡ 'ਚ ਕੋਈ ਲੜਾਈ ਹੋ ਜਾਂਦੀ ਆ ਕਿਸੇ ਵੀ ਤਰੀਕੇ ਦੀ ਅਸੀਂ ਸਰਪੰਚ ਕੋਲ ਭੱਜਦੇ ਆ ਜੇ ਉੱਥੋਂ ਸਾਡਾ ਅਸੀਂ ਫੇਲ ਹੋ ਜਾਂਦੇ ਆ ਦੂਜਾ ਜਿਹੜਾ ਇਖਤਿਆਰ ਆ ਪੁਲਿਸ ਦੇ ਕੋਲ ਆ ਪੁਲਿਸ ਦੇ ਕੋਲ ਵੀ ਅਸੀਂ ਫੇਲ ਹੋ ਜਾਂਦੇ ਆ ਮੰਨ ਲਓ ਜਾਂਦੇ ਨਹੀਂ ਆਪਾਂ ਜਾਂ ਜਾਂਦੇ ਜਾਂ ਕਿੱਦਾਂ ਵੀ ਰੱਖ ਲਓ ਅਸੀਂ ਫੇਰ ਉਹਦੇ ਤੋਂ ਜਾਂ ਮੌਜੂਦ ਹੁੰਦੇ ਆ ਅਸੀਂ ਫੇਰ ਕੋਰਟ ਦੇ ਵਿੱਚ ਫੇਰ ਕੋਰਟ ਦੇ ਵਿੱਚ ਵੀ ਸਿਸਟਮ ਆ ਉਹਦੇ ਵਿੱਚ ਸੈਸ਼ਨ ਵੀ ਆ ਲੋਕਲ ਕੋਰਟ ਵੀ ਆ ਹਾਈ ਕੋਰਟ ਵੀ ਆ ਸੁਪਰੀਮ ਕੋਰਟ ਵੀ ਆ ਜੇ ਇਹ ਜਿਹੜੇ ਭਾਨਾ ਸਿੱਧੂ ਆ ਜਾਂ ਲੱਖਾ ਸਿਧਾਣਾ ਵਰਗੇ ਜਿਹੜੇ ਲੋਕ ਆ ਕਿਉਂ ਆਏ ਆ ਉਹ ਇਸੇ ਕਰਕੇ ਆਏ ਆ ਕਿ ਸਾਡਾ ਜਿਹੜਾ ਸਾਰਾ ਸਿਸਟਮ ਆ ਉਹ ਤੋਂ ਲੋਕਾਂ ਨੂੰ ਨਿਆਂ ਨਹੀਂ ਮਿਲ ਪਾ ਰਿਹਾ ਹੁਣ ਜਿਹੜਾ ਪੈਸੇ ਕਿਸੇ ਤੋਂ ਲੈਣੇ ਆ ਸਰਪੰਚ ਹੋਣਾ ਤੇ ਚਾਹੀਦਾ ਹੈ ਸਰਪੰਚ ਕੋ ਜਾਂਦੇ ਭਾਈ ਸਾਡੇ ਪੈਸੇ ਮਾਰ ਲੈ ਸਰਪੰਚ ਕੋਲ ਜਿਹੜਾ ਕਿ ਸਰਪੰਚ ਬਹੁਤ ਵੱਡੀ ਇੱਕ ਗੇਮ ਆ ਜਾਣੀ ਸਰਪੰਚ ਦੇਖੋ ਕਿ ਜੇ ਉਹੀ ਟੈਸਟਡ ਕਰ ਸਕਦਾ ਤੁਹਾਡੀ ਕੋਈ ਮੈਰਿਜ ਆ ਕੋਈ ਜਨਮ ਸਰਟੀਫਿਕੇਟ ਬਣਾਉਣਾ ਕੁਝ ਵੀ ਬਣਾਉਣਾ ਐਮਪੀ ਜਾਂ ਐਮਐਲਏ ਨਹੀਂ ਕਰ ਸਕਦਾ ਸਰਪੰਚ ਦੀ ਮੋਹਰ ਐਡੀ ਕਾਰਗਰ ਆ ਨੰਬਰ ਕੋਈ ਅਧਿਕਾਰ ਬਹੁਤ ਹੈ ਜਿੰਨੇ ਵੀ ਆਹ ਐਮਐਲਏ ਐਮਪੀ ਬਣੇ ਆ ਚਾਹੇ ਕੁਝ ਵੀ ਆ ਕੋਈ ਵੀ ਸਰਟੀਫਿਕੇਟ ਬਣਾਉਣਾ ਸਰਪੰਚ ਕੋ ਜਾਣਾ ਪੈਣਾ ਸਰਪੰਚ ਜਾਨੀ ਪਿੰਡ ਦਾ ਰਾਜਾ ਤੇ ਉਹਨੂੰ ਪੁੱਛਿਆ ਨਹੀਂ ਜਾਂਦਾ ਉਹਦੇ ਫੈਸਲੇ ਜਿਹੜੇ ਆ ਅੱਜ ਕੱਲ ਤਾਂ ਕੋਈ ਸਰਪੰਚ ਕੋ ਜਾਂਦਾ ਹੀ ਨਹੀਂ ਸਿੱਧਾ ਹੀ ਜਾ ਕੇ ਥਾਣੇ ਭੱਜਦਾ ਥਾਣੇ ਜਾ ਕੇ ਕਿੰਨੀ ਕੁ ਸੁਣਵਾਈ ਹੁੰਦੀ ਆ ਉਹ ਵੀ ਤੁਹਾਨੂੰ ਪਤਾ ਹੀ ਆ ਹੁਣ ਜੇ ਇਹ ਏਜੰਟ ਆ ਏਜੰਟਾਂ ਨੇ ਜਿੱਦਾਂ ਸਤਿਆਨਾਸ਼ ਕੀਤਾ ਮਾਲਟਾ ਕਾਂਡ ਵਰਗੇ ਹੋ ਗਏ ਜਵਾਨੀਆਂ ਗੁਆਚ ਗਈਆਂ ਲੋਕੀ ਤਬਾਹ ਹੋ ਗਏ ਫਿਰ ਏਜੰਟਾਂ ਨੇ ਇਦਾਂ ਦੇ ਮਾੜੇ ਹੁਣ ਜਿੱਦਾਂ ਤੁਸੀਂ ਕਹਿੰਦੇ ਆ ਉਹ ਜਿਹੜਾ ਵਾਪਸ ਆ ਗਿਆ ਪਹਿਲਾਂ ਤਾਂ ਸਰਕਾਰਾਂ ਦੀ ਨਾਕਾਮੀ ਇਹ ਆ ਵੀ ਬਾਹਰ ਜਾਂਦੇ ਕਿਉਂ ਆ ਇਸੇ ਕਰਕੇ ਜਾਂਦੇ ਆ ਕਿ ਸਾਡੀ ਜਿਹੜੀ ਇੱਥੇ ਰੋਜੀ ਸਿਸਟਮ ਦਾ ਅਸੀਂ ਕੋਈ ਪ੍ਰਬੰਧ ਹੀ ਨਹੀਂ ਕਰ ਪਾਏ ਅਸੀਂ ਉਹਨਾਂ ਨੂੰ ਜੀਵਨ ਦੇ ਹਾਲਾਤ ਹੀ ਨਹੀਂ ਦੇ ਪਾਏ ਇਹੀ ਹੋਇਆ ਤਾਂ ਹੀ ਏਜੰਟ ਖੁੰਬਾ ਭੋਗ ਗਏ ਰੁਜ਼ਗਾਰ ਕੋਈ ਪੈਦਾ ਹੀ ਨਹੀਂ ਕੀਤਾ ਪੈਦਾ ਨਹੀਂ ਕੀਤਾ ਫਿਰ ਜਿਹੜੇ ਏਜੰਟਾਂ ਦੇ ਉੱਤੇ ਨਹੀਂ ਬਣਾਤਾ ਕਿ ਰਜਿਸਟਰਡ ਏਜੰਟ ਜਿਹੜੇ ਆ ਉਹੀ ਸਿਰਫ ਕਰਨਗੇ ਕੰਮ ਬਣਿਆ ਨਾ ਰੂਲ ਜਿਹੜੇ ਬੰਦੇ ਕੋਲ ਸਰਟੀਫਿਕੇਟ ਹੈ ਨਹੀਂ ਉਦੋਂ ਹੀ ਚੱਕਣਾ ਹੁੰਦਾ ਉਹਨੂੰ
ਤੁਸੀਂ ਆ ਜਲੰਧਰ ਚੱਕ ਲਓ, ਲੁਧਿਆਣਾ, ਹੋਰ ਬਹੁਤੇ ਜਾਣ ਦੀ ਲੋੜ ਨਹੀਂ, 4 ਵੱਡੇ ਸ਼ਹਿਰਾਂ 'ਚ ਚਲੇ ਜਾਓ, ਜਲੰਧਰ, ਲੁਧਿਆਣਾ, ਪਟਿਆਲਾ ਤੇ ਅੰਮ੍ਰਿਤਸਰ ਇੱਕ ਪਾਸੇ ਸ਼ੁਰੂ ਹੋ ਜਾਓ। ਠੀਕ ਹੈ, ਜਿਹੜੀ ਤੁਸੀਂ ਅੱਜ ਆਪਾਂ ਈਡੀ ਦੀ ਜਾਂ ਗੱਲ ਸੀਬੀਆਈ ਦੀ ਕਰਦੇ, ਲੋਕਲ ਕੀ ਗੱਲ ਥਾਣੇਦਾਰ ਨੂੰ ਪਤਾ ਨਹੀਂ ਕਿਹੜਾ ਬੰਦਾ ਜਿਹੜਾ ਬੈਠਾ, ਸਾਰੀ ਲਿਸਟ ਜਿਹੜੀ ਆ ਥਾਣਿਆਂ ਦੇ ਵਿੱਚ ਪਈ ਆ ਕਿ ਕਿਹੜਾ ਏਜੰਟ ਜਿਹੜਾ ਰਜਿਸਟਰਡ ਆ, ਕਿਹੜਾ ਅਨਰਜਿਸਟਰਡ ਆ। ਬੋੜੇ ਦੋ ਲੱਗੇ ਹੁੰਦੇ ਆ, ਫਲਾਨਾ ਏਜੰਟ, ਸ਼ਕਤੀ ਦਵਾ ਇੱਕ ਤਾਂ ਹੁੰਦਾ ਵੀ ਗੋਪੀ ਆ ਕੋਈ ਕੰਮ, ਅਗਲਿਆਂ ਨੇ ਬੋਰਡ ਲਾਇਓ ਆ, ਸਾਰਾ ਕੁਝ ਸ਼ਰੇਆਮ ਹੋ ਰਿਹਾ। ਹੁਣ ਉਹਦੇ ਵਿੱਚ ਫਿਰ ਜਿਹੜਾ ਬੰਦਾ ਇੱਕ ਗਰੀਬ ਧੈਰਿਆ, ਉਹਨੂੰ ਕਿਤੇ ਪਾਸੇ ਸੁਣਵਾਈ ਨਹੀਂ ਹੋ ਰਹੀ। ਅਦਾਲਤਾਂ ਦੇ ਵਿੱਚ ਵਕੀਲ ਜਿਹੜੇ ਆ ਮੂੰਹ ਐਡੇ ਅੱਡੇ ਪਏ ਆ, ਨੋ ਡਾਊਟ ਅੱਜ ਵੀ ਅਦਾਲਤਾਂ ਦੇ ਸਿਰ ਦੇ ਉੱਤੇ ਇੰਡੀਆ ਚੱਲੀ ਜਾਂਦਾ, ਪਰ ਲੋਕ ਜਿਹੜਾ ਆਮ ਬੰਦਾ, ਇੱਕ ਦਿਹਾੜੀਦਾਰ ਬੰਦਾ ਜਿਹਨੇ 70 ਲੱਖ ਰੁਪਈਆ ਜਾਂ ਕੁਝ ਵੀ ਰੱਖ ਲਓ, ਚਾਹੇ ਉਹਨੇ 70,000 ਰੁਪਈਆ ਦਿੱਤਾ, ਚਾਹੇ ਲੱਖ ਦਿੱਤਾ, ਹੁਣ ਉਹਦੇ ਕੋਲ, ਬੰਦੇ ਦੇ ਕੋਲ ਪੂੰਜੀ ਇਹੀ ਆ, ਹੋ ਸਕਦਾ ਉਹਨੇ ਰਿਸ਼ਤੇਦਾਰਾਂ ਤੋਂ ਫੜੀ ਹੋਊਗਾ। ਉਹ ਬੰਦਾ ਇਦਾਂ ਹੀ ਗੱਲ ਕਰਦਾ ਵੀ ਫਲਾਨਾ ਬੰਦਾ ਯਾਰ ਪੈਸੇ ਦਵਾ ਦਿੰਦਾ ਸਾਨੂੰ, ਚਾਹੇ ਉਹ ਦਬਕਾ ਕਹਿ ਲਓ, ਚਾਹੇ ਜਿਹੜਾ ਹਿਡਨ ਹੈ ਰੋਲ, ਉਹ ਮੈਂ ਵੀ ਮੰਨਦਾ ਆ ਵੀ ਭਾਨਾ ਸਿੱਧੂ ਜਿਹਦਾ ਨਾਂ ਹੈਗਾ ਕਾਕਾ ਸਿੰਘ ਸਿੱਧੂ, ਠੀਕ ਹੈ, ਉਹ ਜਿਹੜੇ ਬੰਦੇ ਦਾ ਹੋਰ ਤਾਂ ਮੋਟਿਵ ਤਾਂ ਜਿਹੜੇ ਹੋਰ ਵੀ ਹੈਗੇ ਆ, ਨੋ ਡਾਊਟ, ਪਰ ਇਹ ਪੈਦਾ ਕਿਉਂ ਹੋਇਆ ਸਾਨੂੰ ਇਹ ਗੱਲ ਦੇ ਉੱਤੇ ਕਰਨਾ ਪੈਣੀ। ਅੱਜ ਤੁਸੀਂ ਇਹਨੂੰ ਜੇਲ੍ਹ ਚੋਂ ਛੁਡਾ ਲਿਆ, ਕੱਲ ਨੂੰ ਭਾਨਾ ਸਿੱਧੂ ਹੋਰ ਪੈਦਾ ਹੋਣਾ ਹੀ ਆ। ਪੈਦਾ ਇਸ ਕਰਕੇ ਹੋਣਾ ਕਿ ਜਿਹੜੇ ਲੋਕਾਂ ਨੂੰ ਨਿਆਂ ਨਹੀਂ ਮਿਲਦਾ, ਉਹਨਾਂ ਨੇ ਲੱਭਣਾ ਹੀ ਆ ਕੋਈ ਨਾ ਕੋਈ ਤਰੀਕਾ। ਹੁਣ ਆਪਾਂ ਕਹਿੰਦੇ ਆ ਕਿ ਬਾਬੇ ਆ, ਪੁੱਛਾਂ ਦੇਣ ਵਾਲੇ ਆ, ਹਨਾ, ਹੁਣ ਸਾਈਕੋਲੋਜਿਸਟ ਆ, ਸਾਰੀ ਦਿਮਾਗੀ ਜਿਹੜੀਆਂ ਦੂਜੀਆਂ ਹੋਈਆਂ ਆ, ਪ੍ਰੋਬਲਮਸ ਹੋਈਆਂ, ਦਿਮਾਗੀ ਬਿਮਾਰੀਆਂ। ਕਿਹੜੇ ਬੰਦੇ ਨੂੰ ਪਤਾ ਦਿਮਾਗੀ ਬਿਮਾਰੀ ਦਾ? ਡਾਕਟਰ ਬੈਠਾ ਹੈ ਜੀ ਦਿਮਾਗ ਦਾ, ਕਿਸੇ ਵੀ ਪ੍ਰਾਈਵੇਟ ਹਸਪੀਟਲ ਵਿੱਚ ਚਲੇ ਜਾਓ, ਉਹਨੂੰ ਮਿਲਣ ਦੀ ਫੀਸ 500 ਤੋਂ ਸ਼ੁਰੂ ਹੁੰਦੀ ਆ। ਜੇ ਬੰਦੇ ਨੂੰ ਹੁਣ ਉਹਦੀ ਜਿਹੜੀ ਸਮੱਸਿਆ ਹੈ ਕਿ ਧੂੜੀ ਨਾ ਉੱਥੇ ਜਾ ਕੇ ਉਹ ਵੀ ਗੱਲ ਇਹ, ਅੱਛਾ ਤੇਰੇ ਤੇ ਹੁਣ ਇਦਾਂ ਹੋ ਗਈ ਆ, ਤੈਨੂੰ ਇਦਾਂ ਕਰਨੀ ਪੈਣੀ ਆ, ਗੱਲਾਂ ਉਹਨੇ ਵੀ ਇਹੀ ਕਰਨੀਆਂ, ਦਿਮਾਗ ਦੇ ਡਾਕਟਰ ਕੋਲ ਜਾਂਦੇ ਉਹ ਵੀ ਤੁਹਾਨੂੰ ਇਹੀ ਗੱਲਾਂ, ਅੱਛਾ ਤੈਨੂੰ ਫਿਰ ਇਦਾਂ ਹੋ ਗਈ ਆ, ਅੱਛਾ ਤੈਨੂੰ ਫਿਰ ਹੁਣ ਠੀਕ ਕਰ ਦਿੰਦੇ, ਗੱਲਾਂ ਨਾਲੇ ਠੀਕ ਕਰਦਾ। ਉਹੀ ਜਿਹੜੀਆਂ ਗੱਲਾਂ ਬਾਤਾਂ ਇੱਕ ਪਖੰਡੀ ਬਾਬਾ ਕਰੀ ਜਾਂਦਾ, ਉਹ ਮੁਫਤ ਵਿੱਚ ਹੋਈ ਜਾਂਦਾ, 10 ਰੁਪਈਏ ਦੇ ਮੱਥਾ ਟੇਕਣਾ ਹੋਈ ਜਾਂਦਾ। ਤੇ ਲੋਕੀ ਜਿਹੜੇ ਆ ਜਿਨ੍ਹਾਂ ਨੂੰ ਐਕਸੈਸ ਹੀ ਉੱਥੇ ਤੱਕ ਆ, ਉਹ ਬੰਦੇ ਕਿਉਂ ਨਹੀਂ ਜਾਣਗੇ ਉੱਥੇ? ਨਾਲੇ ਜਦੋਂ ਮਾਸਟਰ ਜੀ ਜਿਹੜੇ ਪ੍ਰਸ਼ਾਸਨ ਨੇ ਇਹ ਜ਼ਿੰਮੇਵਾਰੀ ਨਿਭਾਉਣੀ ਸੀ, ਜਿਨ੍ਹਾਂ ਨੇ ਫੈਸਲੇ ਕਰਨੇ ਸੀ, ਉਹਨਾਂ ਨੇ ਲੋਕਾਂ ਨੂੰ ਦਿੱਤਾ ਕੁਝ ਨਹੀਂ। ਅੱਕ ਕੇ ਮਰਦੀ ਨੇ ਅੱਗ ਚ ਪਿਆ ਹੈਗਾ ਜੀ, ਉਹ ਬੰਦੇ ਨੇ ਦੁਆ ਤੇ ਇਹ ਬੁਰੀ ਗੱਲ ਵੀ ਕੀ ਆ। ਫਿਰ ਦੂਜੀ ਗੱਲ ਕਿ ਜੇ ਬੰਦਾ ਇੱਕ ਜੇਲ੍ਹ ਦੇ ਵਿੱਚ ਜਾਂ ਅਜੇ ਚਲੋ ਕਹਿ ਲਿਆ ਵੀ ਥਾਣੇ ਦੇ ਵਿੱਚ ਆ, ਪੁਲਿਸ ਹੁਣ ਕਿੱਦਾਂ ਛੱਡ ਸਕਦੀ ਆ ਜੇ ਉਹ ਇੱਕ ਧਰਨੇ ਦੇ ਨਾਲ ਧਰਨਾ ਲਾ ਲਿਆ, ਚਾਹੇ ਉਹ ਕਿਸਾਨ ਮਜ਼ਦੂਰਾਂ ਨੇ ਲਾ ਲਿਆ, ਚਾਹੇ ਕਿਸੇ ਨੇ ਵੀ ਲਾ ਲਿਆ, ਹਨਾ। ਇਦਾਂ ਦਾ ਕੀ ਹੋ ਗਿਆ ਕਿ ਜੇ ਬੰਦਾ ਕ੍ਰਿਮੀਨਲ ਆ, ਉਹਨੂੰ ਤਾਂ ਛੱਡੇ ਨਹੀਂ ਸਕਦੇ, ਇਹਦੇ ਉੱਤੇ ਵੀ ਦੋਸ਼ ਆ ਲੱਗੇ ਧਰਨੇ। ਇਹਦਾ ਮਤਲਬ ਕੋਈ ਬੰਦਾ ਕਤਲ ਕਰ ਦੋ, ਕਤਲ ਕਰਕੇ ਤੇ ਧਰਨੇ ਲਾ ਕੇ ਛੁਡਾ ਪਾਵਾਂਗੇ ਉਹਨੂੰ? ਨਹੀਂ ਛੁਡਾ ਸਕਦੇ ਨਾ। ਇਸ ਕਰਕੇ ਇਹ ਬੰਦੇ ਨੂੰ ਕਿੱਦਾਂ ਛੁਡਾ ਲਿਆ ਜਾਂਦਾ? ਮੈਂ ਤੂੰ ਬੰਦਾ ਹੈ ਕਿੱਧਰ ਲਾਇਆ? ਨਹੀਂ ਮੈਂ ਤਾਂ ਆਇਆ ਕਿ ਮੈਂ ਕਿਸੇ ਵੱਲ ਦਾ ਵੀ ਨਹੀਂ, ਇਹ ਦੋਨੋਂ ਪਾਸੇ ਲੁੱਤੀ ਲਾ ਗਿਆ। ਮੈਨੂੰ ਤਾਂ ਲੱਗਦਾ ਇਹਨਾਂ ਦੇ ਵਿੱਚ ਭਾਨਾ ਜਾਰੇ ਬੋਲੀ ਜਾਂਦਾ ਦਿੰਦਾ। ਨਹੀਂ ਮੈਂ ਇਹ ਨਹੀਂ ਗੱਲ, ਮੈਂ ਇਹ ਕਹਿ ਰਿਹਾ, ਮੈਂ ਭਾਨਾ ਸਿੱਧੂ ਦਾ ਸਪੋਰਟਰ ਨਹੀਂ, ਮੈਂ ਇਹ ਕਹਿ ਰਿਹਾ ਕਿ ਇਹ ਪੈਦਾ ਕੌਣ ਕਰਦਾ, ਇਹ ਪੈਦਾ ਕਿਉਂ ਹੁੰਦੇ? ਇਹ ਨਹੀਂ ਆਪਾਂ ਕਹਿ ਸਕਦੇ ਕਿ ਭਾਨਾ ਸਿੱਧੂ ਇਹਦੀ ਜੜ ਕਿੱਥੇ ਆ, ਇਹਦੀ ਜੜ ਤੇ ਆਪਾਂ ਜਾਈਏ। ਅੱਜ ਭਾਨਾ ਸਿੱਧੂ ਆਪਾਂ ਗਾਇਬ ਕਰ ਦਿੰਦੇ, ਮਨਫੀ ਕਰ ਦਿੰਦੇ। ਜਿਹੜੇ ਬੰਦੇ ਦੀ ਸਪੋਰਟ ਵੀ ਕਰਦੇ ਆ ਉਹ ਕਰਦੇ ਆ ਜਿਨ੍ਹਾਂ ਨੂੰ ਪਤਾ ਆ ਕਿ ਸਾਨੂੰ ਯਾਰ ਨਿਆਂ ਨਹੀਂ ਮਿਲਣਾ ਹੋਰ ਕਿਤੇ। ਜਾਓ ਤਾਂ ਐਮਐਲਏ ਕੋਈ ਵੀ ਕਹਿ ਦੇਵੇ, ਜਿਹੜੇ ਆਮ ਆਦਮੀ ਪਾਰਟੀ ਵਾਲੇ ਆਏ ਸੀ ਇਸੇ ਲਈ ਆਏ ਸੀ ਵੀ ਲੋਕਾਂ ਨੂੰ ਅਸੀਂ ਨਿਆਂ ਦੇਣਾ, ਅੱਜ ਕਹਿ ਦੇਣ ਵੀ ਅਸੀਂ ਏਜੰਟਾਂ ਦੇ ਪੈਸੇ ਦਵਾਉਣੇ ਆ। ਲੋਕਾਂ ਨੇ ਭਾਨਾ ਸਿੱਧੂ ਜਿੱਥੇ ਮਰਜ਼ੀ ਸੱਟ ਲਓ, ਪਰਵਾਹ ਨਹੀਂ ਕਰਨੀ। ਲੈ ਤਾਂ ਸਰਕਾਰਾਂ ਦੇ ਤਾਂ ਭਰਾਵਾ ਏਜੰਟ ਆ, ਪਿੱਛੋਂ ਫੀਡ ਕਰਦੇ ਆ। ਮੈਨੂੰ ਫਿਰ ਲੋਕਾਂ ਦੀ ਵੀ ਸਮਝ ਨਹੀਂ ਆਉਂਦੀ। ਲੋਕੀ ਵੀ ਵਾਲੀ ਚਬਲ ਛੱਡ ਦਿੰਦੇ ਕਈ ਵਾਰ। ਜਿਸ ਟਾਈਮ ਉਹਨਾਂ ਦਾ ਉਹ ਬੰਦਾ ਹੀਰੋ ਹੁੰਦਾ ਆ, ਜਦੋਂ ਉਹ ਕਿਤੇ ਫਿਰ ਫਸ ਜਾਂਦਾ ਹੈ ਚੰਗੀ ਤਰ੍ਹਾਂ, ਫਿਰ ਇਹ ਸੁਸਰੀਆਂ ਨੂੰ ਸੌ ਜਾਂਦੇ ਆ। ਦੀਪ ਸਿੱਧੂ ਦੀ ਬਾਤ ਨੂੰ ਵੀ ਐਂ ਕੀਤਾ, ਤੇ ਹੁਣ ਮੈਂ ਕਿਹਦਾ ਨਾਂ ਦੱਸੋ ਤੁਹਾਨੂੰ ਨਵਾਂ। ਪਰ ਜਿਹੜੇ ਇਹ ਲੱਭੜਾ ਸੋਨਾ ਵੀ ਹੈਗਾ ਹੀ ਆ। ਹੁਣ ਇੰਨੇ ਚਿਰ ਕੰਮ ਕਰਨਾ, ਹੁਣ 12-14 ਘੰਟੇ ਤੇ ਸੋਨਾ ਵੀ ਹੈ। ਉਹਨੂੰ ਖੁੱਡੇ ਲੈਣ ਲਾਉਣਾ ਕਹਿੰਦੇ ਆ, ਸੋਨਾ ਨਹੀਂ ਕਹਿੰਦੇ ਉਹਨੂੰ। ਹਣ ਲੱਭੜਾ ਖੁੱਡੇ ਲਾਈਨ ਦਿੱਤਾ ਕਿ ਜਿਹੜਾ ਬੰਦਾ ਕੋਈ ਤੁਸੀਂ ਪੇਸ਼ ਕੀਤੀ, ਜਦੋਂ ਤੁਸੀਂ ਕਿ ਸਾਨੂੰ ਉੱਥੇ ਤੱਕ ਲੋੜ ਆ, ਫਿਰ ਉਹੀ ਗੱਲ ਕਿ ਲੋੜ ਆ, ਜਿੰਨਾ ਚਿਰ ਤੱਕ ਲੋੜ ਦੀ ਪੂਰਤੀ ਆ ਅੱਜ ਕੱਲ੍ਹ ਲੋਕਾਂ ਦੀ ਉਹ ਲੋਕਾਂ ਲਈ ਆਈਡੀਅਲ ਨਹੀਂ ਹੁੰਦੇ, ਚਾਹੇ ਉਹ ਅੰਮ੍ਰਿਤਪਾਲ ਆ, ਚਾਹੇ ਉਹ ਲੱਖਾ ਸਿਧਾਣਾ ਆ, ਚਾਹੇ ਕੋਈ ਵੀ ਆ। ਇਹ ਇੱਧਰ ਨੂੰ ਉਂਗਲ ਕਰਕੇ ਆ ਤੇ ਇਦਾਂ ਨਾ ਭਰਾ, ਮੈਂ ਜੇ ਫਿਰ ਮੈਂ ਇਹ ਨਹੀਂ ਕਹਿੰਦਾ ਵੀ ਭਾਨੇ ਦੇ ਮੈਂ ਖਿਲਾਫ ਆ। ਮੈਂ ਇਹ ਕਹਿੰਦਾ ਜੇ ਭਾਨੇ ਦੀ ਰਿਹਾਈ ਦੇ ਲਈ ਤੁਸੀਂ ਮੋਰਚਾ ਲਾਉਣਾ ਆ, ਤੇ ਫਿਰ ਅੰਮ੍ਰਿਤਪਾਲ ਲਈ ਮੋਰਚਾ ਕੱਲ ਹੀ ਹੁਣ ਲਾਉਂਦੇ ਤੁਸੀਂ। ਮਾਸ ਜੀ ਦੀਆਂ ਗੱਲਾਂ ਜਦੋਂ ਪਰਸੋਂ ਮੈਂ ਤਾਂ ਪੈਟਰੋਲ ਪੰਪ ਤੇ ਗਿਆ, ਆ ਦੋਏ ਆ ਗਏ ਮੋਟਰਸਾਈਕਲ ਲੈ ਕੇ ਉੱਥੇ। ਅੱਛਾ, ਉਹਨੂੰ ਕਹਿੰਦਾ ਜੀ ਅਸੀਂ ਯਾਤਰਾ ਤੇ ਚੱਲੇ ਆ, ਮੁੰਡਾ ਜਿਹਾ ਅਸੀਂ ਪੈਟਰੋਲ ਪੰਪ ਤੇ ਤੇਲ ਪਾਉਂਦਾ ਸੀ, ਜਦ ਤੇਲ ਪਾ 30 ਰੁਪਏ ਦਾ ਭਰਦੀ। ਅੱਛਾ ਜੀ। ਉਹ ਕਹਿੰਦਾ 30 ਰੁਪਏ ਦਾ ਭਰਦੀ, ਯਾਤਰਾ ਤੇ ਚੱਲੇ 30 ਰੁਪਏ ਦਾ ਪੈਟਰੋਲ।
ਕਹਿੰਦਾ ਤੂੰ ਯਾਰ 10 ਹੋਰ ਲੈ ਲਈ। ਉਹ ਕਹਿੰਦਾ ਭਰਾਵਾ 10 ਹੋਰ ਮੈਂ 50 ਦਿਨ ਪੈਟਰੋਲ ਪੰਪ ਹੀ ਨਾਲ ਆਉਣਾ। ਆਹ ਤਾਂ ਹਾਲ ਤੋਂ ਇਹਨਾਂ ਦੀ ਗੱਲਾਂ ਇਹ ਕਰਦੇ ਭਾਲੇ ਦੀ ਦੂਰੀਆਂ। ਕੋਈ ਮੈਂ ਜਿਹੜਾ ਤੈਨੂੰ ਪੁੱਛਦਾ ਨਹੀਂ ਹੈ ਇਹ ਘਰ ਕੇ ਤੇ ਪਰਸ ਜਾਉਂਦੇ ਨਹੀਂ ਕਲੀ ਕੁਲੀ ਕਰਨੀ ਸ਼ੁਰੂ ਕੀਤੀ ਰੰਗ ਤਾਂ ਕਹਿੰਦੇ ਪੱਲੇ ਹੈ ਹੀ ਨਹੀਂ ਹੈ ਕਲੀ ਕੁਲੀ ਕਰਾਉਂਦੇ ਸੜੀਓ ਜੀ ਤੇ ਸਵੇਰੇ ਸਵੇਰੇ ਹੱਥ ਉੱਪਰ ਚੁੱਕਿਓ ਹਵਾ ਤੋਂ ਵੀ ਕਰਦਾ ਜਾਵੇ। ਉਹ ਮੈਂ ਕਿਹਾ ਮੈਂ ਜਿਹੜਾ ਕਿਹੜੇ ਕੁੱਤੇ ਪਿਓ ਮੈਂ ਕਿੱਧਰ ਨੂੰ ਚੱਲਾਂ ਮੇਰੇ ਹੱਥ ਦੇ ਉੱਪਰ ਚੱਕਿਓ ਆ ਅੱਛਾ ਪੌੜੀ ਤਾਂ ਕਹਿੰਦਾ ਮੈਂ ਲਿਆਂਦੀ ਨਹੀਂ ਫਿਰ ਪੌੜੀ ਲੈਣ ਗਿਆ ਆਹ ਹਾਲ ਹੈ ਇਹਨਾਂ ਦਾ। ਵੇ ਆਪਣੇ ਲਈ ਪੌੜੀ ਚੱਕੀ ਤੁਰੀ ਫਿਰਦਾ ਸੀ ਹੈ ਪਤਾ ਹੀ ਨਹੀਂ ਕੋ ਸੁਰਤੇ ਹੈ ਨਹੀਂ ਕਿਉਂ ਹੀ ਚੱਕੀ ਮੈਂ ਪੌੜੀ ਲੈ ਕੇ ਚੱਲ ਮੈਂ ਆਰਾਮ ਕਰਦਾ ਇਹ ਚੌਕੀਦਾਰੀ ਕਰਦਾ ਕਰੇ ਸਾਡੇ ਉਹ ਇਹਨਾਂ ਦਾ ਹਾਲ ਮਾਟਰਾ ਐ ਆ ਜਿਹੜੀ ਕੁੱਤੇ ਖਾਣੀ ਤੇ ਆਪ ਵਾਲਾ ਇਹਨਾਂ ਮੇਰ ਦੀਆਂ ਚੋਣਾਂ 'ਚ ਹੋਈ ਆ ਨਾ ਉਹ ਰੋਜ਼ ਕੁੱਤੇ ਖਾਣੀ ਘਰ ਕਰਾਉਂਦਾ। ਫਿਰ ਮੇਅਰ ਦਾ ਜਿਹੜਾ ਹੋਇਆ ਪਿਛਲੀ ਵਾਰ ਵੀ ਆਪਾਂ ਗੱਲ ਇਹਦੇ ਉੱਤੇ ਕੀਤੀ ਸੀ ਵੀ ਮੇਅਰ ਜਿਹੜਾ ਆ ਚੋਣਾਂ ਹੋਈਆਂ ਇਲੈਕਸ਼ਨ ਹੋਈ ਆ ਹੁਣ ਸੁਪਰੀਮ ਕੋਰਟ ਦੇ ਵਿੱਚ ਗਿਆ। ਸੁਪਰੀਮ ਕੋਰਟ ਦੇ ਵਿੱਚ ਬੈਠਾ ਆ ਡੀਵਾਈ ਚੰਦਰਚੂੜ ਇਦਾਂ ਦਾ ਸ਼ਖਸ ਆ ਬਈ ਮੋਦੀ ਸਰਕਾਰ ਦੇ ਨੱਕ 'ਚ ਦਮ ਕੀਤਾ ਪਿਆ ਜਦੋਂ ਦਾ ਆ। ਬਹੁਤ ਸਾਰੇ ਕੇਸ ਇਹਨੇ ਪਲਟੇ ਆ ਜਿਹਦੇ ਉੱਤੇ ਉਹਨਾਂ ਨੂੰ ਲੱਗਦਾ ਨਹੀਂ ਵੀ ਜਿੱਦਾਂ ਪਹਿਲੇ ਜਿਹੜੇ ਜੱਜ ਕਰ ਜਾਂਦੇ ਸੀ ਉਦਾਂ ਦਾ ਪੂਰਾ ਸਟੈਂਡ ਜਿਹੜਾ ਆਪਣੇ ਉੱਤੇ ਜੇ ਆਪਾਂ ਦੇਖਣਾ ਹੋਵੇ ਕਲੈਰਿਟੀ ਦਾ ਜੇ ਖੜਾ ਆ ਤੇ ਜਿੱਥੇ ਖੜਾ ਆ ਚੰਦਰਚੂੜ ਤੇ ਹੁਣ ਉਹ ਜਿਹੜਾ ਮੇਅਰ ਦੀਆਂ ਚੋਣਾਂ ਹੋਈਆਂ ਉਹਦੇ ਵਿੱਚ ਸਾਰਿਆਂ ਨੇ ਦੱਸਿਆ ਕਈਆਂ ਨੇ ਕਿਹਾ ਵੀ ਧਾਂਦਲੀ ਕੀਤੀ ਆ ਜਿਹੜੇ ਆਫੀਸਰ ਦੇ ਦੁਆਰਾ ਤੇ ਉਹ ਜਿਹੜੀ ਧਾਂਦਲੀ ਆ ਹੁਣ ਸੁਪਰੀਮ ਕੋਰਟ ਨੇ ਕਿਹਾ ਵੀ ਸਾਨੂੰ ਵੀ ਇਹ ਲੱਗਦਾ ਵੀ ਇਹਦੀ ਧਾਂਦਲੀ ਜਿਹੜੀ ਆ ਹੋਈ ਆ ਕਿਉਂਕਿ ਬਾਰ-ਬਾਰ ਉਹ ਕੈਮਰੇ ਦੇ ਵੱਲ ਦੇਖ ਰਿਹਾ। ਕਿਉਂ ਦੇਖ ਰਿਹਾ ਕੈਮਰੇ ਦੇ ਵੱਲ ਇਹਦਾ ਮਤਲਬ ਹੈ ਵੀ ਕੋਈ ਉਹਦੇ ਮਨ ਦੇ ਵਿੱਚ ਕੋਈ ਗੱਲ ਹੈ। ਫਿਰ ਦੂਜਾ ਉਹਨਾਂ ਨੇ ਕਿਹਾ ਵੀ 2 ਖਾਨੇ ਆ ਇੱਕ ਉੱਪਰਲਾ ਤੇ ਇੱਕ ਥੱਲੇਲਾ ਇਹ ਜਦੋਂ ਵੀ ਛੇੜਖਾਨੀ ਜਾਂ ਪੈਨ ਚਲਾਉਂਦਾ ਆ ਇਹ ਉੱਪਰ ਵਾਲੇ ਦੇ ਉੱਤੇ ਕੁਝ ਕਲਿੱਕ ਕਰਦਾ ਇਹ ਸਾਨੂੰ ਦੋਸ਼ ਲੱਗਦੇ। ਪਰ ਨਾਲੇ ਹੀ ਉਹਨਾਂ ਨੇ ਇਹ ਵੀ ਕਹਿ ਦਿੱਤਾ ਵੀ ਜਿਹੜੀ ਹਾਈ ਕੋਰਟ ਆ ਹਾਈ ਕੋਰਟ ਨੇ ਤਾਂ ਇਹਦਾ ਕੋਈ ਡਿਸੀਜਨ ਉਹਨਾਂ ਨੇ ਤਾਂ ਰੱਦ ਕਰ ਦਿੱਤਾ ਤਾਂ ਹੀ ਉਹ ਸੁਪਰੀਮ ਕੋਰਟ ਦੇ ਵਿੱਚ ਗਏ ਆ। ਇੱਥੇ ਇਹ ਵੀ ਦੇਖਣ ਵਾਲਾ ਜ਼ਰੂਰ ਹੋਊਗਾ ਅਸੀਂ ਸਵਾਲ ਨਹੀਂ ਕਰਦੇ ਰਿਸਪੈਕਟ ਕਰਦੇ ਆ ਹਾਈ ਕੋਰਟ ਦੀ ਜੱਜ ਬੈਠੇ ਆ ਉੱਥੇ ਮਾਣਯੋਗ ਆ ਸਾਡੀਆਂ ਅਦਾਲਤਾਂ ਪਰ ਸੁਪਰੀਮ ਕੋਰਟ ਦਾ ਜਿਹੜਾ ਉਹ ਜੇ ਉਹਦੇ ਅਨੁਸਾਰ ਦੇਖੀਏ ਵੀ ਹਾਈ ਕੋਰਟ ਨੇ ਕਿੱਦਾਂ ਕਹਿ ਦਿੱਤਾ। ਹਾਈ ਕੋਰਟ ਜਦ ਕਿ ਜਿਹੜਾ ਕੁਲਦੀਪ ਕੁਮਾਰ ਜਿਨ੍ਹਾਂ ਨੇ ਰਿਟ ਕੀਤੀ ਆ ਉਹਨਾਂ ਨੇ ਤਾਂ ਇਹ ਕਿਹਾ ਸੀ ਵੀ ਇਹਦੀ ਜਿਹੜੀ ਬਜਟ ਪੇਸ਼ ਹੋਣਾ 10 ਫਰਵਰੀ ਨੂੰ ਸ਼ਾਇਦ ਕਿ ਉਹ ਜਿਹੜਾ ਬਜਟ ਵਾਲੀ ਜਿਹੜੀ ਪਹਿਲੀ ਮੀਟਿੰਗ ਆ ਉਹ ਰੱਦ ਹੋਣੀ ਚਾਹੀਦੀ ਆ। ਹਾਈ ਕੋਰਟ ਨੇ ਤਾਂ ਮੰਨੀ ਨਹੀਂ ਗੱਲ। ਉਹਨਾਂ ਨੂੰ ਵੀ ਤਾਂ ਉਹੀ ਵੀਡੀਓ ਦਿਖਾਈ ਗਈ ਆ ਜਿਹੜੀ ਸੁਪਰੀਮ ਕੋਰਟ 'ਚ ਦਿਖਾਈ ਗਈ ਆ। ਹਾਈ ਕੋਰਟ ਨੇ ਇਹ ਕਹਿ ਦਿੱਤਾ ਵੀ ਕੋਈ ਗੱਲ ਨਹੀਂ ਚੱਲਣ ਦਿਓ ਸਾਨੂੰ ਉਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਸਾਨੂੰ 3 ਹਫ਼ਤੇ ਤੋਂ ਟਾਈਮ ਤਾਂ ਕਿਤੇ ਦਿਮਾਗ ਚੱਲ ਵੀ ਪੈਂਦਾ ਪਰ ਚੱਲਦਾ ਥੋੜਾ ਨਾ ਦੇਰ ਨਾਲ ਜਦੋਂ ਜਗਾਲ ਜਿਹਾ ਲੱਗਿਆ ਹੁੰਦਾ ਨਾ ਜੜਾ ਨੂੰ ਹੌਲੀ ਹੌਲੀ ਕੇਬਰ ਮਗਲੈਲ ਚੱਕਦਾ ਫਿਰ ਉਹ। ਹਾਂਜੀ ਇਹ ਜਿਹੜੀਆਂ ਈਡੀ ਦੀਆਂ ਰੇਡਾਂ ਨੇ ਨਾ ਹੁਣ ਫੜੋ ਫੜਾਈ ਕਰਦੇ ਆ ਨਾ ਵੀ ਪਰੇਸ਼ਾਨ ਕਰਨਾ ਵਾ ਹੈਗਾ ਤਾਂ ਪਰੇਸ਼ਾਨੀ ਵਾਲਾ ਕੰਮ ਹੀ ਆ ਵੀ ਪਰੇਸ਼ਾਨ ਕਰੀ ਰੱਖੋ। ਇਹਨਾਂ ਨੇ ਦਿੱਲੀ ਵਾਲਿਆਂ ਨੇ ਵੀ ਰੇਡ ਪਾਤੀ ਸੁਪਰੀਮ ਕੋਰਟ ਦੇ ਵਿੱਚ ਵੀ ਸਾਨੂੰ ਜਿਹੜਾ ਪਰੇਸ਼ਾਨ ਕਰਦੇ ਆ ਈਡੀ ਵਾਲਿਆਂ ਨੂੰ ਸੱਦ ਕੇ ਇਹ ਪੁੱਛੋ ਵੀ ਤੁਸੀਂ ਤਾਂ ਕਾਨੂੰਨ ਦੀ ਉਲੰਘਣਾ ਕਰਦੇ। ਪਹਿਲੀ ਗੱਲ ਤਾਂ ਤੁਹਾਡੀ ਰਿਸ਼ਵਤ ਬਹੁਤ ਘੱਟ ਆਉਂਦੀ ਆ ਕੋਈ ਫੈਸਲਾ ਹੁੰਦਾ ਆ। ਦੂਜੀ ਗੱਲ ਇਹ ਆ ਵੀ ਕਾਨੂੰਨ ਇਹ ਕਹਿੰਦਾ ਆ ਵੀ ਜਦੋਂ ਤੁਸੀਂ ਰੇਡ ਕਰਨ ਜਾਂਦੇ ਆ ਉੱਥੇ ਆਡੀਓ ਰਿਕਾਰਡਿੰਗ ਹੁੰਦੀ ਆ ਜਿੱਦਾਂ ਬਾਹਰਲੇ ਮੁਲਕਾਂ ਦੇ ਵਿੱਚ ਪੁਲਿਸ ਗੱਲਬਾਤ ਕਰਦੀ ਤਾਂ ਆਡੀਓ ਰਿਕਾਰਡਿੰਗ ਹੁੰਦੀ ਉੱਥੇ ਤਾਂ ਵੀਡੀਓ ਵੀ ਕਹਿੰਦੇ ਹੁੰਦੀ ਆ। ਉਹ ਕਹਿੰਦੇ ਵੀ ਆਡੀਓ ਰਿਕਾਰਡਿੰਗ ਅਸੀਂ ਕਰਦੇ ਹੀ ਅੱਛਾ ਉਹੀ ਆਏ ਕਹਿੰਦੇ ਚਬਲ ਸੜਦੇ ਰਹਿੰਦੇ ਆ ਵੀ ਆਪਣੀ ਮਨਾਉਂਦੇ ਰਹਿੰਦੇ ਆ ਵੀ ਆਡੀਓ ਰਿਕਾਰਡਿੰਗਾਂ ਸੁਣੋ ਜਿਹੜੇ ਕੋਲ ਨਹੀਂ ਹੈਗੀਆਂ ਇਹਦਾ ਮਤਲਬ ਖੱਜਲ ਖਵਾਰੀ ਕਰਾਉਂਦੇ ਆ। ਇਹ ਮਤਲਬ ਕਿ ਦਾਲ 'ਚ ਹੈਗਾ ਕਾਲਾ ਹੀ ਆ ਪਰ ਜਦੋਂ ਤੱਕ ਇਦਾਂ ਦੇ ਨਲਾਇਕ ਬੰਦੇ ਬਾਹਰ ਜੁੜੇ ਹੋਏ ਆ ਫਿਰ ਇਹੀ ਕੁਝ ਮੈਨੂੰ ਤਾਂ ਇਦਾਂ ਲੱਗਦਾ ਵੀ ਜਿੱਦਾਂ ਹਨਾ ਵੀ ਆਪਣੀ ਜਿਹੜੀ ਆਪ ਆ ਹਨਾ ਇਹ ਬੀਜੇਪੀ ਦੀ ਕੋਈ ਸੈਕੰਡ ਟੀਮ ਹੈ ਉਹ ਬੀ ਟੀਮ ਹੈ ਬੀ ਟੀਮ ਤੂੰ ਦੋਸ਼ ਲਾ ਰਿਹਾ ਕਿ ਦੱਸ ਨਹੀਂ ਰਿਹਾ? ਮੈਂ ਦੋਸ਼ ਨਹੀਂ ਲਾ ਰਿਹਾ ਨਾ ਮੈਂ ਦੱਸ ਰਿਹਾ ਮਤਲਬ ਕਿਉਂਕਿ ਬੰਦਾ ਵਿੱਚ ਬੈਠਾ ਉਹਨਾਂ ਦਾ ਇੱਥੇ ਹਾਂ ਉਹ ਦੱਸੇ ਰਿਹਾ ਕਿ ਨਸ਼ਾ ਲੋਕੀ ਗੱਲਾਂ ਕਰਦੇ ਗੱਲ ਕਹਾਂ ਚਲੇ ਜਾਣੀ ਆ ਨਹੀਂ ਗੱਲ ਕਹਾਂ ਚਲੇ ਜਾਣੀ ਆ ਨਹੀਂ ਮੈਂ ਜਿੱਦਾਂ ਮਾਲਕਾਂ ਕੋ ਕਹਿਣਾ ਕਿ ਮੈਂ ਨਹੀਂ ਕਹਿੰਦਾ ਲੋਕੀ ਕਹਿੰਦੇ ਆ ਇਹਦੀ ਗੱਲ ਫਿਰ ਲੋਕਾਂ ਨੇ ਮੰਨਣੀ ਨਹੀਂ ਕਿਉਂਕਿ ਤੂੰ ਡੀਜੇ ਲਾਉਣਾ ਠੋਕ ਕੇ ਗਾਣੇ ਵੀ ਤੂੰ ਕਹਿੰਦੇ ਹੋਰ ਤਰ੍ਹਾਂ ਦੇ ਚਲਾਉਣਾ ਉਹਦਾ ਉਹਦਾ ਵੀ ਰੌਲਾ ਪੈ ਰਿਹਾ। ਮਾਝੇ ਕੁਝ ਚੀਜ਼ਾਂ ਤੇ ਰੋਕ ਵੀ ਲਾਈ ਹੈ ਮੈਂ ਕਿਹਾ ਸੁਪਰੀਮ ਕੋਰਟ ਨੇ ਕਿ ਨਹੀਂ ਇਹ ਕਾਹਦੀ ਇਹ ਮੇਅਰ ਵਾਲੀ ਚੋਣ ਦੇ ਉੱਤੇ ਜਿਹੜਾ ਉਹਨਾਂ ਦਾ ਕੰਮ ਨੇ ਉਹਨਾਂ ਨੇ ਇਹੀ ਕਿਹਾ ਵੀ ਕੰਮਕਾਰ ਦੀ ਜਿਹੜਾ ਬਜਟ ਪੇਸ਼ ਹੋਣਾ ਆ ਵੀ ਪਹਿਲੀ ਮੀਟਿੰਗ ਨਹੀਂ ਹੋਏਗੀ ਤੇ ਅਜੇ ਉਹਨਾਂ ਨੇ ਦੇਖਣਾ ਡਿਸੀਜਨ ਤਾਂ ਜੇ ਹੋਊਗਾ ਪਰ ਲੱਗਦਾ ਆ ਵੀ ਜਿਹੜੀ ਇਲੈਕਸ਼ਨ ਆ ਉਹ ਦੁਬਾਰਾ ਹੋਊਗੀ। ਪਰ ਜਿਹੜੀ ਇੱਕ ਤਾਕਤਵਰ ਧਿਰ ਆ ਕੀ ਹੁਣ ਜਿਹੜੇ ਪਾਰਸ਼ਦ ਆ ਉਹ ਕੀ ਪ੍ਰਭਾਵਿਤ ਨਹੀਂ ਕੀਤੇ ਜਾਣਗੇ। ਇਹ ਵੀ ਇੱਥੇ ਦੇਖਣ ਵਾਲੀ ਗੱਲ ਹੈ ਕਿ ਜਿਵੇਂ ਹਾਰ ਥੋੜੀ ਜਿਹੜੀ ਸੱਤਾ ਧਿਰ ਹੁੰਦੀ ਆ ਉਹ ਛੇਤੀ ਹਾਰ ਨਹੀਂ ਮੰਨਦੀ ਹੁੰਦੀ ਛੇਤੀ ਹਾਰ ਬਰਦਾਸ਼ਤ ਨਹੀਂ ਕਰਦੀ। ਜਿਹੜਾ ਈਡੀ ਨੂੰ ਇੰਨਾ ਕੁਝ ਕਰ ਸਕਦਾ ਕਿ ਪਾਰਸ਼ਦਾਂ ਨੂੰ ਹੁਣ ਖੱਜਲ ਖੁਆਰ ਨਹੀਂ ਕੀਤਾ ਜਾਊਗਾ
ਬਿਲਕੁਲ ਹੁਣ ਇਹ ਦੇਖਣ ਵਾਲੀ ਗੱਲ ਹੋਣੀ ਆ। ਯਾਨੀ ਫਿਰ ਤੂੰ ਮਾਟਰਾ ਫੇ ਮਹਿੰਦੀ ਦੇ ਸਵਾਲ ਦੇ ਸੰਬੰਧ ਚ ਹੁਣ ਕਹਿਣਾ ਚਾਹੁੰਦਾ ਬੀ ਆ ਕਿ ਸੀ ਆ ਕਿੱਦਾਂ ਕਿ ਏ ਹੋਈ ਆ? ਨਹੀਂ ਆਪਾਂ ਤੇ ਇਸ ਮੁੱਦੇ ਤੇ ਪੈਂਦੇ ਨਹੀਂ। ਜੇ ਬੀ ਟੀਮ ਹੋਵੇ ਤਾਂ ਜਿੰਨਾ ਸ਼ਸ਼ੋਧੀ ਅੱਜ ਤੱਕ ਜੇਲ੍ਹ ਦੇ ਵਿੱਚ ਸਿੱਟਿਆ ਆ, ਇੱਕ ਇਹਨਾਂ ਦਾ ਪਹਿਲਾ ਇੱਕ ਜਿਹੜਾ ਸਿਹਤ ਮੰਤਰੀ ਹੁੰਦਾ ਸੀ ਉਹ ਇੰਨੇ ਚਿਰ ਦਾ ਜੇਲ੍ਹ ਦੇ ਵਿੱਚ ਆ, ਹਨਾ। ਇਹ ਆ ਕਿ ਰਾਜਨੀਤੀ ਦੇ ਵਿੱਚ ਇੱਕ ਪਰਿਵਰਤਨ ਹੁੰਦਾ। ਤੁਹਾਨੂੰ ਇਹ ਹੁੰਦਾ ਕਿ ਕੁਰਸੀ ਕਿੱਦਾਂ ਲੈਣੀ ਆ। ਹਾਂ ਇਹਦੇ ਵਿੱਚ ਦੋਸਤ ਵੀ ਬਣਦੇ ਆ। ਪਿਛਲੀ ਵਾਰ ਆਪਾਂ ਨਿਤੀਸ਼ ਕੁਮਾਰ ਦੀ ਗੱਲ ਕਰਦੇ ਸੀ। ਨਿਤੀਸ਼ ਕੁਮਾਰ ਨੂੰ ਜੇ ਕਹੀਏ ਵੀ ਇੱਥੇ ਤੱਕ ਪਹੁੰਚਾਉਣ ਵਾਲਾ ਕੌਣ ਸੀ? ਲਾਲੂ ਪ੍ਰਸਾਦ ਯਾਦਵ। ਜਦੋਂ ਉਹਨੂੰ ਲੱਗਾ ਵੀ ਲਾਲੂ ਪ੍ਰਸਾਦ ਯਾਦਵ ਹੁਣ ਮੇਰਾ ਫਾਇਦਾ ਨਹੀਂ ਕੁਛ ਕਰਦਾ, ਸਿੱਧੀ ਟਪੂਚੀ ਮਾਰ ਕੇ ਟੱਲ ਬਿਹਾਰੀ ਵਾਜਪੇਈ ਵੱਲ ਨੂੰ ਗਿਆ, ਜਿਨ੍ਹਾਂ ਦਾ ਸਭ ਤੋਂ ਜ਼ਿਆਦਾ ਵਿਰੋਧ ਸੀ, ਹਨਾ। ਜਦੋਂ ਲੱਗਾ ਵੀ ਹੁਣ ਇਹ ਮੇਰੇ ਕੰਮ ਦੇ ਨਹੀਂ ਰਹੇ, ਜ਼ਿਆਦਾ ਦਬਾਅ ਪਾਉਣ ਲੱਗ ਪਏ, ਜਿੱਦਾਂ ਇੱਥੇ ਅਕਾਲੀਆਂ ਦੇ ਉੱਤੇ ਦਬਾਅ ਪੈਣ ਲੱਗ ਪਿਆ ਸੀ ਜਾਂ ਅਕਾਲੀ ਭਾਜਪਾ ਨਾਲ ਲੱਗ ਪਿਆ ਸੀ ਕਰਨ, ਉਹਨੇ ਟਪੂਚੀ ਮਾਰੀ ਉਸੇ ਲਾਲੂ ਪ੍ਰਸਾਦ ਯਾਦਵ ਕੋਲ। ਉਹਦੇ ਨਿਆਣੇ ਹੀ ਫੇਰ ਉਹਨੂੰ ਚਾਚਾ ਜੀ ਕਹਿਣ ਲੱਗ ਪਏ। ਪਹਿਲਾਂ ਉਹਨੂੰ ਵੀ ਪਲਟੂ ਰਾਵੇ ਕਹਿੰਦੇ ਸੀ, ਤੇ ਉਹਨੂੰ ਵੀ ਚਾਚਾ ਜੀ ਕੀ ਸਰਕਾਰ ਹੈ। ਮੈਨੂੰ ਮਹਿੰਦੀ ਦੀ ਗੱਲ 'ਚ ਥੋੜੀ ਜਿਹੀ ਸੱਚਾਈ ਇਹ ਵੀ ਲੱਗਦੀ ਆ। ਠੀਕ ਹੈ, ਉਹ ਹੁਣ ਪਤਾ ਨਹੀਂ ਵੀ ਮਹਿੰਦੀ ਇਹ ਉੱਪਰਲੀਆਂ ਗੱਲਾਂ ਕਿੱਦਾਂ ਸੋਚੀ ਜਾਂਦਾ। ਖਰੇ ਮੈਨਾਂ ਹੁਣ 2-4 ਦਿਨਾਂ ਤੋਂ ਵੈਸੇ ਮੋਟਰਸਾਈਕਲ ਮੈਨਾਂ ਮਹਿੰਦਾ ਆ। ਅੱਛਾ, ਪ੍ਰਭਾਵ ਤਾਂ ਪਈ ਜਾਂਦਾ ਸਿਆਣਪ ਦਾ। ਸੈਕਸ ਦਾ ਤੇਰੇ ਕੋਲ ਪਿਛਲਾ 2-3 ਮਹੀਨੇ ਦਾ ਮੈਂਗਨ ਨਾ ਮੈਨੂੰ ਲੱਗਦਾ ਹੈ ਜਮਾਂ ਹੀ ਉਹ ਕਹਿੰਦੇ ਡੀਜੇ ਤੇ ਇਹ ਉਹ ਪਾਠ ਦੇ ਭੋਗ ਵਾਲੇ ਗਾਣੇ ਗੁਣੇ ਲਾ ਕੇ ਇਹਨੇ ਕੁੱਟ ਖਾਧੀ 2-4 ਵਾਰ ਉੱਥੇ ਵੀ ਤੂੰ ਗਾਣੇ ਕਿੱਦਾਂ ਦੇ ਲਾਉਣਾ ਹੈ। ਇਹਦਾ ਲੰਬੜ ਕਰਕੇ ਕਿਤੇ ਲੰਬੜ ਇਹ ਗੱਲ ਤੇ ਹੈ ਵਜਨ ਮੈਨੂੰ ਲੱਗਦਾ। ਮੈਂ ਇੱਕ ਤਰਕ ਤੁਹਾਨੂੰ ਦੱਸਦਾ, ਅਮਲੀ ਨੇ ਸਹਿਮਤ ਹੋ ਜਾਣਾ। ਮੈਂ ਤੁਹਾਡੇ ਤੇ ਮੈਨੂੰ ਥੋੜੀ ਹੈਗਾ ਲੱਗਦਾ ਇਹ ਬੀ ਟੀਮ ਹੈ ਇਦਾਂ ਹੋ ਸਕਦੀ ਵੀ ਜਿੱਦਾਂ ਜਦੋਂ ਕਾਂਗਰਸ ਮਨਮੋਹਨ ਸਿੰਘ ਦੀ ਸਰਕਾਰ ਸੀਗੀ ਵਜ਼ਾਰਤ ਦੇ ਵਿੱਚ, ਬੀਜੇਪੀ ਦਾ ਜ਼ੋਰ ਲੱਗਿਆ ਪਿਆ ਸੀ ਵੀ ਇਹ ਲਾਉਣੇ ਕਿੱਦਾਂ ਆ, ਕਿਉਂਕਿ ਪੂਰੀਆਂ ਚਲਾਉਂਦੇ ਸੀ ਉਹ। ਇਹਨਾਂ ਦਾ ਹੁਣ ਬੀਜੇਪੀ ਦਾ ਸਿੱਧਾ ਜ਼ੋਰ ਨਹੀਂ ਚੱਲਦਾ ਸੀਗਾ। ਇਹਨਾਂ ਨੇ ਬੰਦੇ ਵਿੱਚ ਆਹ ਪਾਤੇ ਕਿ ਤੁਸੀਂ ਜੀ ਕਰਪਸ਼ਨ ਦੇ ਨਾਂ ਤੇ ਹੋ ਹੱਲਾ ਕਰ ਦਿਓ ਜੀ। 2G ਸਪੈਕਟਰਮ ਮਨਮੋਹਨ ਸਿੰਘ ਖਾ ਗਿਆ ਪੈਸੇ। ਸਾਰੀ ਦੁਨੀਆ ਨੂੰ ਪਤਾ ਵੀ ਮਨਮੋਹਨ ਸਿੰਘ ਕਿੱਥੋਂ ਪੈਸੇ ਖਾ ਜੂ। ਚਲੋ ਉਹਦੇ ਵਿੱਚ ਥਰੜੇ ਆ ਏਦਾਂ ਦੇ, ਉਹ ਤਾਂ ਚਲ ਖਾਂਦੇ ਖੁੰਦੇ ਵੀ ਹੈਗੇ ਆ ਉਹ, ਪਰ ਕਰਪਸ਼ਨ ਦਾ ਮੁੱਦਾ ਐਡਾ ਚੱਲਿਆ ਕਾਂਗਰਸ ਦੀ ਕਹਿ ਲਓ ਕਿ ਬੇੜੀਗਰ ਕਰ ਦਿੱਤੀ, ਕਾਂਗਰਸ ਡੁੱਬ ਗਈ। ਤੇ ਇਹ ਬੰਦੇ ਫਿਰ ਹੁਣ ਪਾਰਟੀ ਦੇ ਵਿੱਚ ਆ ਗਏ, ਉਸ ਤੋਂ ਬਾਅਦ ਪਾਰਟੀਆਂ ਬਣਾ ਲਈਆਂ। ਯਾਨੀ ਕਿ ਜਿਹੜਾ ਮੇਨ ਫਾਇਦਾ ਲੈਣਾ ਸੀ ਬੀਜੇਪੀ ਨੇ ਉਹਦਾ ਉਹ ਕੰਮ ਹੋ ਗਿਆ। ਤੇ ਫਿਰ ਲੱਗਦਾ ਤਾਂ ਹੈਗਾ ਯਾਰ ਬੀ ਟੀਮ ਆ ਮੈਂ ਉਧਰੋਂ ਹੀ ਖੇਲੀ ਆ, ਮਤਲਬ ਉਧਰੋਂ ਹੀ ਬਾਰੀਆਂ ਜਿਹੀਆਂ ਲਈ ਜਾਂਦੇ ਆ। ਹਾਂ, ਇੱਥੇ ਇੱਕ ਗੱਲ ਮੈਨੂੰ ਚੇਤੇ ਆ ਗਈ ਹੈ ਵੀ ਸਾਡੇ ਪਿੰਡ ਸਰਪੰਚੀ ਦੀ ਚੋਣ ਹੋਈ। ਤੋ ਇੱਕ ਚੰਗਾ ਇਮਾਨਦਾਰ ਬੰਦਾ, ਸਾਫ ਸੁਥਰਾ ਭਲਾ ਮਾਨਸ ਬੰਦਾ ਖੜਾ ਹੋ ਗਿਆ। ਉਹ ਦੂਜੇ ਸਰਪੰਚ ਨੇ ਕਿਹਾ ਤੂੰ ਕੀ ਕਰਨਾ ਖੜਾ ਹੋ ਗਈ, ਤੂੰ ਬਹਿ ਜਾ ਆਰਾਮ ਨਾਲ। ਉਹ ਕਹਿੰਦਾ ਕੀ ਗੱਲ ਸਰਪੰਚੀ ਮੈਂ ਨਹੀਂ ਕਰ ਸਕਦਾ। ਉਹ ਕਹਿੰਦਾ ਸਰਪੰਚੀ ਉਹ ਕਰਦਾ ਜਿਹੜਾ ਆਪਣੀ ਪਾ ਕੇ ਬਗਲ 'ਚ ਰੱਖੇ, ਦੂਜੇ ਦੀ ਲਾਉਣ ਦੀ ਡਰੇ ਨਾ। ਠੀਕ ਹੈ ਨਾ। ਇਹ ਹੁਣ ਜਿਹੜੀ ਹੈ ਰਾਜਨੀਤੀ ਇਦਾਂ ਦੀ ਆ, ਇਸ ਕਰਕੇ ਕਿਸੇ ਦੀ ਵੀ ਲਾ ਸਕਦੇ ਆ। ਨਹੀਂ, ਇਹਦੇ ਵਿੱਚ ਪਹਿਲਾਂ ਤਾਂ ਇਹ ਦੇਖੀਏ ਕਿ ਚਲੋ ਠੀਕ ਆ, ਇੰਨਾ ਚਿਰ ਰਾਜ ਕੀਤਾ, ਇਹ ਵੀ ਗੱਲ ਮੰਨ ਲੈਂਦੇ ਆ ਵੀ ਉਹਨਾਂ ਦਾ ਸੂਤ ਲੱਗ ਗਿਆ ਉਦੋਂ। ਹੁਣ ਇੱਥੇ ਇਹ ਦੇਖੋ ਕਿ ਕਾਂਗਰਸ ਨਹੀਂ ਜ਼ਿੰਮੇਵਾਰ ਆਪਣੀ ਡਿਕਲਾਈਨ ਲਈ। ਜਿੰਨੀਆਂ ਵੀ ਸਟੇਟਾਂ ਆ ਆਪਣੇ ਪੰਜਾਬ ਤੋਂ ਸ਼ੁਰੂ ਕਰ ਲਓ। ਇਸ ਵੇਲੇ ਨਵਜੋਤ ਸਿੰਘ ਵੱਖਰਾ, ਭੱਠਲ ਤੋਂ ਸ਼ੁਰੂ ਕਰ ਲਓ। ਰਜਿੰਦਰ ਕੌਰ ਭੱਠਲ ਹੁੰਦੀ ਸੀ, ਉਧਰੋਂ ਬਰਾੜ ਜਦੋਂ ਬੇਅੰਤ ਸਿੰਘ ਸਰਕਾਰ ਤੋਂ, ਉਸ ਤੋਂ ਪਹਿਲਾਂ ਦਰਬਾਰਾ ਸਿੰਘ ਤੋਂ ਰੱਖ ਲਓ 1984 ਦੇ ਵਿੱਚ। ਜੀ ਗਿਆਨੀ ਜੈਲ ਸਿੰਘ ਦਾ ਤੇ ਦਰਬਾਰਾ ਸਿੰਘ ਦਾ ਕਿੰਨਾ ਰੌਲਾ ਸੀ, ਬਹੁਤ ਜ਼ਿਆਦਾ ਰੌਲਾ। ਇੰਨਾ ਤੇ ਨਹੀਂ ਰੌਲਾ ਪਿਆ ਹੋਣਾ। ਬਾਅਦ ਦੇ ਵਿੱਚ ਰਜਿੰਦਰ ਕੌਰ ਭੱਠਲ ਦਾ ਤੇ ਬਰਾੜ ਦਾ ਕਿੰਨਾ ਰੌਲਾ ਰਿਹਾ, ਜਦੋਂ ਕੈਪਟਨ ਨਾਲ ਭੱਠਲ ਦੀ ਕਿੰਨੀ ਜ਼ਿਆਦਾ ਲੱਗੀ ਆ। ਭੱਠਲ ਨੂੰ ਲਾਉਣ ਦੇ ਲਈ ਨਵਜੋਤ ਸਿੰਘ ਸਿੱਧੂ ਨੇ ਕੀ ਨਹੀਂ ਕੀਤਾ। ਜਦੋਂ ਚਰਨਜੀਤ ਚੰਨੀ ਜਿਹੜਾ ਰਿਹਾ ਉਹਨੂੰ ਲਾਉਣ ਲਈ ਕਿੰਨੇ ਕੀ ਨਹੀਂ ਕੀਤਾ। ਹੁਣ ਦੀ ਮੌਜੂਦਾ ਹਾਲਾਤ ਦੇ ਵਿੱਚ ਬਾਜਵਾ, ਵੜੈਂਗਾ ਤੇ ਵਿੱਚ ਹੀ ਇਹ ਨਵਜੋਤ ਸਿੱਧੂ, ਇੱਕ ਪਾਸੇ ਖਹਿਰਾ ਰੱਖ ਲਓ, ਕੀ ਚਾਰਾਂ ਦੀ ਆਪਸ ਵਿੱਚ ਬਣਦੀ ਹੈ। ਇਹ ਪੰਜਾਬ ਦੀ ਐਗਜ਼ਾਮਪਲ ਹੈ। ਹੁਣ ਚਲੇ ਜਾਓ ਨਾਲ ਹੀ ਆਪਣਾ ਸਟੇਟ ਆ ਹਰਿਆਣਾ, ਭੁਪਿੰਦਰ ਹੁੱਡਾ ਜਿਹੜਾ ਆ ਇੰਨੇ ਚਿਰ ਦਾ ਜਿੱਤਦਾ ਆਉਂਦਾ ਸੀ, ਅੱਜ ਉਹਦੇ ਵਿਰੁੱਧ ਧਿਰ ਕਿੱਡੀ ਸਟਰੋਂਗ ਬਣਾਈ ਹੋਈ ਆ। ਰਾਜਸਥਾਨ ਦੇ ਵਿੱਚ ਚਲੇ ਜਾਓ, ਇੱਕ ਪਾਸੇ ਅਸ਼ੋਕ ਗਹਿਲੋਤ ਆ, ਇੱਕ ਪਾਸੇ ਸਚਿਨ ਪਾਇਲਟ ਆ। ਸਚਿਨ ਪਾਇਲਟ ਸਭ ਤੋਂ ਜ਼ਿਆਦਾ ਦਾਅਵੇਦਾਰ ਸੀ, ਨੌਜਵਾਨ ਉਹਦੇ ਹੱਕ ਦੇ ਵਿੱਚ ਸੀ, ਜਾਣ ਕੇ ਉੱਥੇ ਗਹਿਲੋਤ ਨੂੰ ਬਣਾਇਆ। ਜੇ ਸ਼ਾਇਦ ਪਾਇਲਟ ਬਣਿਆ ਹੁੰਦਾ ਇਸ ਵੇਲੇ ਹਾਲਾਤ ਕੁਝ ਰਾਜਸਥਾਨ ਦੇ ਹੋਰ ਹੁੰਦੇ। ਉੱਥੇ ਚਲੇ ਜਾਓ ਮੱਧ ਪ੍ਰਦੇਸ਼ ਦੇ ਵਿੱਚ, ਸਿੰਧੀਆ ਦੇ ਨਾਲ ਕੀ ਹੋ ਗਿਆ? ਸਿੰਧੀਆ ਕਾਹਤੇ ਭਾਜਪਾ ਛੱਡ ਗਿਆ? ਜਦ ਲੋਕਾਂ ਇਹ ਕੀ ਆ ਕਿ ਜਿਹੜਾ ਸੈਂਟਰ ਵਾਲੇ ਹੁਕਮਰਾਨ ਬੈਠੇ ਆ, ਜਿਹੜੇ ਬਣਾਉਂਦੇ ਆ ਸਾਰੀਆਂ ਪਾਲਿਸੀਜ਼, ਉਹਦੇ ਵਿੱਚ ਭਾਈ ਭਤੀਜਾਵਾਦ ਆ। ਚਲੋ ਜੀ ਕੈਪਟਨ ਸਾਡਾ ਬੰਦਾ ਆ, ਇਹਨੂੰ ਫੂਕ ਦਿਓ। ਇੱਕ ਧਿਰ ਕਹੀ ਜਾਂਦੀ ਆ, ਉਹ ਦੂਜੀ ਧਿਰ ਨੂੰ ਫੂਕ ਦਿਓ। ਇੰਨੇ ਡਿਵਾਈਡਡ ਹੈ, ਆਪਣੇ ਆਪ ਹੀ ਆਪਣੇ ਭਾਰ ਦੇ ਨਾਲ ਹੀ ਡੁੱਬਦੇ ਆ। ਵੋਟਾਂ ਇਹਨਾਂ ਨੂੰ ਪੈਂਦੀਆਂ ਆ, ਕੱਢ ਕੇ ਦੇਖ ਲਿਓ ਰੇਸ਼ੋ।
ਪਰਿਵਾਰਕ ਪਾਰਟੀਆਂ ਬਣ ਗਈਆਂ ਹਾਂ ਅਕਾਲੀਆਂ ਦਾ ਪਰਿਵਾਰਕ ਬੇੜਾ ਬਣਾ ਵੀ ਲਈਆਂ ਗਿਆ। ਇਹਦੇ ਵਿੱਚ ਆਪਾਂ ਇਹ ਕਹਦੇ ਫਲਾਨੀ ਬੀ ਟੀਮ ਨੇ ਇਹਨਾਂ ਦਾ ਬੇੜਾ ਬਿਠਾਤਾ ਇਹਨਾਂ ਨੇ ਬੇੜਾ ਆਪਣਾ ਆਪ ਹੀ ਬਿਠਾਇਆ ਹਾਂ ਆ ਹੁਣ ਦੀਆਂ ਚੋਣਾਂ ਦੇ ਵਿੱਚ ਕਿੱਦਾਂ ਇਹਨਾਂ ਦਾ ਪੱਠਾ ਬਹਿ ਗਿਆ ਚਰਨਜੀਤ ਚੰਨੀ ਨੋ ਡਾਊਟ ਕਿ ਲੋਕਾਂ ਤੇ ਰਾਜ ਕਰਨ ਲੱਗ ਪਿਆ ਸੀ 2 ਮਹੀਨਿਆਂ ਦੇ ਵਿੱਚ ਹੀ ਉਹਦੀਆਂ ਵੀਡੀਓ ਕਰਕੇ ਦੇਖ ਲਿਓ ਹਨਾ ਇੱਕ ਆਮ ਬੰਦੇ ਦਾ ਉਹ ਇੱਕ ਸੂਚਕ ਸੀ ਬਿਲਕੁਲ ਇਹਨਾਂ ਨੇ ਆਪ ਹੀ ਉਹਨੂੰ ਡੋਬਿਆ ਕਿ ਸਾਡੇ ਸਿਰ ਤੇ ਨਾ ਬਹਿ ਜਾਵੇ ਉਹ ਫਿਰ ਡੋਬਣਾ ਹੀ ਨਹੀਂ ਜਦ ਬੱਕਰੀ ਕੱਲੀ ਚ ਹੋ ਗਿਆ ਨਹੀਂ ਹੁਣ ਦੇਖੋ ਬਾਕੀ ਉਹਨੇ ਨੂੰ ਜੋੜ ਨਹੀਂ ਦਿੱਤੀ। ਹਾਂ ਉਹਨੇ ਇਹ ਗੱਲ ਦੇਖੋ ਇਹ ਕਿੱਡਾ ਦੂਆ ਬਣਿਆ ਹੁਣ ਲੰਬੜਾ ਕੀ ਘਰ ਦਾ ਤੈਨੂੰ ਮੰਜਾ ਨਹੀਂ ਪਾਉਣਾ ਉਹਦਾ ਕੀ ਤੂੰ ਬੱਕਰੀ ਚਾਹੁੰਦਾ ਨਹੀਂ ਮੈਂ ਕਿੰਨੇ ਕੰਮ ਆ ਅਸੀਂ ਆਪੇ ਕਰਦੇ ਆ ਹਾਂ ਜਿੰਨੇ ਕੰਮ ਆ ਘਰ ਦੇ ਅਸੀਂ ਪੋਚੇ ਨਹੀਂ ਲਾਉਂਦੇ ਸਹੀ ਗੱਲ ਆ। ਅਸੀਂ ਘਰ ਦੇ ਕਿਹੜੇ ਜਦੋਂ ਵਿਆਹ ਸ਼ਾਦੀਆਂ ਆਉਂਦੀਆਂ ਹਲਵਾਈਆਂ ਨਾਲ ਕੰਮ ਨਹੀਂ ਕਰਾਉਂਦੇ ਆਹ ਸੀਐਮ ਨੂੰ ਇਹ ਚੀਜ਼ਾਂ ਕਰਾਉਣ ਦਾ ਕੀ ਮਤਲਬ ਨਹੀਂ ਸੀਐਮ ਨਹੀਂ ਮੈਂ ਇਹ ਕਹਿ ਰਿਹਾ ਕਿ ਮੈਂ ਤੁਹਾਡਾ ਹੀ ਬੰਦਾ ਇਹ ਗੱਲ ਨੂੰ ਕੀ ਆ ਕਿ ਅਸੀਂ ਜੇ ਉਹਨੇ ਕਹਿ ਵੀ ਦਿੱਤੀਆਂ ਉਹਦੇ ਕੋਈ ਕੰਮ ਕਰ ਦੇ ਨਾਲ ਜਾਂ ਸੀਐਮ ਦਾ ਘਾਟਾ ਹੋ ਗਿਆ ਇਹਨਾਂ ਗੱਲਾਂ ਦੇ ਨਾਲ ਕਿ ਮੈਂ ਬੱਕਰੀ ਚਾਹੁੰਦਾ ਨਹੀਂ ਤੇ ਗਾਣਾ ਵੀ ਹੋਈ ਕਹਿਣ ਟਾਈਮ ਮੈਂ ਜੈਨ ਡੋਰੀਆਂ ਪਾਉਂਦਾ ਰਿਹਾ ਮੈਂ ਥੱਲੇ ਮੈਂ ਪਾਉਂਦਾ ਰਿਹਾ ਹੁਣ ਮੈਂ ਗੱਲ ਇੱਕ ਥੋੜ੍ਹਾ ਹੁਣ ਜੈਨ ਜਾਂ ਮੈਂ ਡੋਰੀਆਂ ਪਾਉਣ ਮਾਸਟਰ ਵੀ ਵਾਸਤੇ ਰਿਹਾ ਜੇ ਮੈਂ ਜੈਨ ਡੋਰੀ ਅਸੀਂ ਕੱਸਦੇ ਰਹੇ ਆ ਥੱਲੇ ਉਤਰ ਕੇ ਦੂਏ ਦੇ ਵਿੱਚ ਮੈਂ ਦੱਸ ਸਕਦਾ ਮੈਂ ਜੈਨ ਡੋਰੀ ਮੰਜਾ ਹੀ ਪਾਉਣ ਲਈਦਾ ਆ ਨਾਗਵਲ ਪਾ ਲੈਣਾ ਨਾਲ ਵਾਲ ਵੀ ਸਾਨੂੰ ਪਾਉਣਾ ਉਹਦਾ ਰੱਸੇ ਬੱਟਣੇ ਵੀ ਸਾਨੂੰ ਆਉਂਦੇ ਆ ਖੇਤੀ ਦੇ ਸਾਰੇ ਕੰਮ ਕਰਦੇ ਆਪਾਂ ਮੈਨੂੰ ਲੱਗਦਾ ਕਾਂਗਰਸ ਬੋਲਣਾ ਲੱਗਦਾ ਮੈਂ ਚੰਨੀ ਚ ਬੋਲਿਆ ਮੈਂ ਕਾਂਗਰਸ ਨਹੀਂ ਜਿੱਦਾਂ ਬੋਲਿਆ ਜਿੱਦਾਂ ਵੋਟਾਂ ਹੀ ਆਈ ਜਾਂਦੀ ਇਹਨਾਂ ਦਾ ਹਿਸਾਬ ਹੀ ਨਹੀਂ ਪਤਾ ਲੱਗਦਾ ਹੁਣ ਅੱਛਾ ਮਾਸਟਰ ਮੈਨੂੰ ਇੱਕ ਗੱਲ ਦੱਸ ਚੱਲ ਪਹਿਲਾਂ ਮੈਂ ਦੱਸਦਾ ਬਾਅਦ ਚ ਮੈਨੂੰ ਦੱਸੀ ਭਾਈ ਹੁਣ ਤਾਂ ਕਹਿੰਦੇ ਏਜੰਟ ਵਾਲਾ ਜਿਹੜਾ ਰੋੜਾ ਵਾਲਾ ਆਇਆ ਹੁਣ ਇੰਨੇ ਪਾਈ ਆਪਣੇ ਸਾਰੇ ਆਪਣੀ ਮਹਿੰਦੀ ਉਹਨਾਂ ਦੇ ਸਮਰਥਕ ਵੀ ਵਿੱਚ ਹੀ ਸੀਗੇ ਚਲੋ ਪਰ ਹੁਣ ਇੱਕ ਨਵੀਂ ਸਕੀਮ ਆ ਗਈ ਤੁਹਾਨੂੰ ਦੱਸਾਂ ਮੈਂ ਜਿਹੜੀ ਹੁੰਦੀ ਆ ਹੁਣ ਕਿਹੜੀ ਸਕੀਮ ਕੱਢ ਰਹੇ ਉਹ ਹੁਣ ਤੁਹਾਨੂੰ ਏਜੰਟਾਂ ਕੋ ਧੱਕੇ ਖਾਣ ਦੀ ਲੋੜ ਨਹੀਂ ਜਿਹੜੇ ਮਾੜੇ ਮੋਟੇ ਪੜ੍ਹੇ ਲਿਖੇ ਆ ਨਾ ਬੰਦੇ ਉਹ ਐਨ ਵਧੀਆ ਢੰਗ ਨਾਲ ਨਵੇਂ ਕੱਪੜੇ ਪਾ ਕੇ ਐਨ ਜਹਾਜ਼ 'ਚ ਬਹਿ ਕੇ ਚੱਲ ਜਾਣਾ ਨਜ਼ਾਰੇ ਨਾਲ ਬਾਹਰ ਦੇ ਬਾਹਰ ਕੋਈ ਨਹੀਂ ਕੁਝ ਕਹਿੰਦਾ ਤੈਨੂੰ ਦੱਸਾਂ ਮੈਂ ਹੁਣ ਅਗਲੇ ਨੇ ਉੱਤਰ ਦੇ ਰਿਪੋਰਟ ਕਰ ਦੇਣਾ ਨਾ ਰਿਪੋਰਟ ਦਾ ਜਾ ਪਤਾ ਲੱਗੂ ਜਿਹੜਾ ਨੂੰ ਪਤਾ ਲੱਗੂ ਗਿਆ ਕਿੱਥੇ ਬੰਦਾ ਵੀਜ਼ਾ ਕੌਣ ਦਊ ਲੈ ਬੀਜੇ ਸਭ ਮਿਲ ਜਾਣੇ ਆ ਤੈਨੂੰ ਦੱਸਾਂ ਮੈਂ ਜਿਆਦਾ ਖਾ ਲਈ ਇਹਨੇ ਉਹ ਖਾ ਨਹੀਂ ਲਈ ਮੈਂ ਪੜ੍ਹ ਲਈ ਆ ਜ਼ਿਆਦਾ ਤੈਨੂੰ ਮੈਂ ਦੱਸਾਂ ਤੁਹਾਨੂੰ ਕਈ ਵਾਰ ਕਿਹਾ ਇਹਨੂੰ ਕੁੱਤੇ ਤੋਂ ਉਠਾ ਲਾਓ ਇਹਨੂੰ ਫੀਮ ਤੇ ਲੈ ਆਓ ਨਾ ਕਮਲ ਮਾਰਦਾ ਰਹਿੰਦਾ ਹੈ ਉਹ ਹਜੇ ਕੀ ਬਾਤ ਕੀ ਪੜਿਆ ਸੂਰਜ ਚੜਨਾ ਉਹ ਚੜ ਜੂ ਸੂਰਜ ਵੀ ਪਹਿਲਾਂ ਗਵਾਂਢੀ ਮੁਲਕ ਦੀ ਗੱਲ ਦਾ ਸੁਣ ਲਓ ਹਾਂ ਆ ਗਵਾਂਢੀ ਮੁਲਕ ਵਾਲੇ ਕਹਿੰਦੇ ਜਹਾਜ਼ 'ਚ ਬਹਿ ਕੇ ਕੁੜੀਆਂ ਗਈਆਂ ਪਤਾ ਨਹੀਂ ਕਿੱਦਾਂ ਪੜ੍ਹੀਆਂ ਲਿਖੀਆਂ ਸੀਗੀਆਂ ਉਹ ਗਈਆਂ ਮੁੜ ਕੇ ਆਈਆਂ ਹੀ ਨਹੀਂ ਕਿੱਥੇ ਨਾ ਹੁਣ ਸਾਰਾ ਕੁਝ ਮੈਂ ਹੀ ਦੱਸਾਂ ਹੁਣ ਮਾਸਟਰ ਵੀ ਹੈਗਾ ਮਾਸਟਰ ਹੀ ਦੱਸੋ ਯਾਰ ਤੁਸੀਂ ਦੱਸੋ ਯਾਰ ਕੀ ਚੱਕਰ ਆ ਇਹ ਨਵੀਂ ਗੱਲ ਕਰਦਾ ਪਾਕਿਸਤਾਨ 에ਅਰਲਾਈਨਸ ਦੀਆਂ 에ਅਰ ਹੋਸਟੈਸ ਸੀਗੀਆਂ ਆਹੋ ਕੈਨੇਡਾ ਦੇ ਵਿੱਚ ਜਹਾਜ਼ ਉਤਰਿਆ ਉੱਥੋਂ ਬਾਅਦ ਜਿਹਦਾ ਹੋਟਲ ਦੇ ਵਿੱਚ ਸਟੇ ਹੁੰਦੀ ਆ ਅਗਲੀ ਫਲਾਈਟ 'ਚ ਆਉਣਾ ਹੁੰਦਾ ਇਹ ਉੱਥੋਂ ਸਟੇ 'ਚੋਂ ਹੀ ਗਾਇਬ ਹੋ ਗਈ ਆਹ ਕਿਆ ਮੂੰਹ ਦੁਆਇਤ ਵਿੱਚ ਉਹ ਹੋਟਲ ਤੋਂ ਹਨਾ? ਅੱਛਾ। ਤੇ ਕੈਨੇਡਾ ਸਰਕਾਰ ਨੇ ਉਹਦਾ ਨੋ ਡਾਊਟ ਕਿ ਉਹਨਾਂ ਨੇ ਆਬਜੈਕਸ਼ਨ ਤਾਂ ਇਸ ਗੱਲ ਦੇ ਉੱਤੇ ਕੀਤਾ ਪਰ ਪਾਕਿਸਤਾਨ ਦੇ ਹਾਲਾਤ ਹੀ ਹੁਣ ਇੰਨੇ ਮਾੜੇ ਹੋ ਗਏ ਤੁਸੀਂ ਪਹਿਲਾਂ ਦੇਖਿਆ ਹੋਣਾ ਵੀ ਇੱਥੇ ਹੱਜ ਦੇ ਉੱਤੇ ਜਾ ਕੇ ਭੀਖ ਮੰਗਣ ਦੇ ਲਈ ਲੋਕ ਜਾਂਦੇ ਸੀ ਇਹ ਵੀ ਇਹ ਆਂਟਾ ਦਾ ਸਕੈਂਡਲ ਵੀ ਇੱਕ ਬਣਾ ਇਹ ਸਕੈਂਡਲ ਆ ਵੀ ਚਲੋ ਇੱਕ ਤਰ੍ਹਾਂ ਨਾਲ ਨਿਕਲਣਾ ਚਾਹੁੰਦੇ ਆ ਦੇਸ਼ਾਂ ਦੇ ਵਿੱਚੋਂ ਜਦੋਂ ਤੁਹਾਨੂੰ ਪਤਾ ਆ ਹੁਣ 에ਅਰ ਹੋਸਟਸ ਇਹ ਤਾਂ ਇੱਕ ਕਮਾਈ ਦਾ ਸਾਧਨ ਆ 에ਅਰ ਹੋਸਟਸ ਨੂੰ ਆਪਾਂ ਮਾੜੀ ਜੌਬ ਨਹੀਂ ਕਹਿ ਸਕਦੇ ਲੰਬੜਾ ਨਹੀਂ ਮਾਟਰਾ ਪਰ ਅਮਲੀ ਦੀ ਗੱਲ 'ਚ ਵਜਨ ਤਾਂ ਹੈ ਨਾ ਵੀ ਤੁਸੀਂ ਮਾੜਾ ਮੋਟਾ ਪੜ੍ਹੇ ਲਿਖੇ ਆ ਕਿਤੇ ਅਸਰ ਸੂਕ ਜਾਂ ਸਿਫਾਰਿਸ਼ ਪਾ ਕੇ ਇਹ ਹੋਸਟਸ ਬਣ ਦਿਓ ਹੈ ਪ੍ਰਾਈਵੇਟ ਹੈਗੀ ਇਹ ਜਹਾਜ਼ ਜਾਂਦੇ ਹੀ ਆ ਪੈਸੇ ਕੋਈ ਮਾੜੇ ਚਾੜ ਦੋ 8-10 ਲੱਖ ਚਾੜ ਦੋ ਜਾਂ ਤੁਹਾਡਾ ਲੱਗਿਆ ਉੱਥੇ ਗਿਆ ਬੋਲੋ ਇਹਦਾ ਮਤਲਬ ਇਹ ਆ ਵੀ ਅੱਗੇ ਤੋਂ ਜਿਹੜਾ 에ਅਰ ਹੋਸਟਸ ਆ ਉਹ ਵੀ ਬਾਹਰਲੇ ਦੇਸ਼ਾਂ ਦੀਆਂ ਬਣਿਆ ਕਰਨਗੀਆਂ ਹਨਾ ਆਪਣੀ ਅਸੀਂ ਕਹਿ ਲਓ ਕਿ ਆਪਣਾ ਅਸੀਂ ਬਣਾ ਹੀ ਬਕਾਰ ਇਦਾਂ ਦਾ ਲਿਆ ਪਰ ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ 에ਅਰ ਹੋਸਟਸ ਜਿਹੜੀ ਇੱਕ ਵਧੀਆ ਕਮਾਈ ਦਾ ਇੱਕ ਸਾਧਨ ਆ ਵਧੀਆ ਇਹਨਾਂ ਨੂੰ ਸੈਲਰੀ ਦਿੱਤੀ ਜਾਂਦੀ ਆ ਇੱਕ ਰਿਸਪੈਕਟੇਬਲ ਆ ਵਧੀਆ ਪਰਿਵਾਰਾਂ ਦੇ ਵਿੱਚੋਂ ਕੁੜੀਆਂ ਇਹ ਆਉਂਦੀਆਂ ਕੋਈ ਸੌਖੀ ਕਟੀਰੀਆ ਨਹੀਂ ਹੈਗਾ 에ਅਰ ਹੋਸਟਸ ਵੀ ਜਣਾ ਖਣਾ ਜਾ ਕੇ ਬਣ ਗਿਆ ਬਹੁਤ ਵੱਡੀ ਟ੍ਰੇਨਿੰਗ ਆ ਇਹ ਸਿਲੈਕਸ਼ਨ ਹੁੰਦੀ ਆ ਬਕਾਇਦਾ ਤੇ ਉਹ ਕੁੜੀਆਂ ਦਾ ਇਦਾਂ ਗਾਇਬ ਹੋ ਜਾਣਾ ਇਹ ਤੋਂ ਤੁਸੀਂ ਇਹ ਅੰਦਾਜ਼ਾ ਲਗਾਓ ਵੀ ਉਹ ਪਾਕਿਸਤਾਨ ਦੇ ਹਾਲਾਤ ਕਿਸ ਤਰੀਕੇ ਦੇ ਹੋ ਗਏ ਹੋਣਗੇ ਵੀ 에ਅਰ ਹੋਸਟਸ ਵਾਲੀਆਂ ਕੁੜੀਆਂ ਜਿਹੜੀਆਂ ਉਹ ਵੀ ਇਹ ਡਿਸਾਈਡ ਕਰ ਰਹੀਆਂ ਵੀ ਅਸੀਂ ਇਸ ਮੁਲਕ 'ਚ ਰਹਿਣਾ ਨਹੀਂ ਅਸੀਂ ਵੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਦਾਂ ਨਿਕਲ ਜਾਣਾ ਸੋਚ ਤਾਂ ਬਣਦੀ ਆ ਨਾ ਇਹਦੇ ਗੱਲ ਤੇ ਸੋਚਣ ਦੀ ਨਾ ਮਾਸਟਰ ਉਹਦਾ ਗੇਮ ਬਣਾਈ ਹੋਣੀ ਕੋਈ ਹਾਂ ਪਹਿਲੇ ਗੇਮ ਬਣਾਈ ਹੋਣੀ ਆ ਇੱਦਾਂ ਥੋੜੀ ਕੋਈ ਇਹਨੂੰ ਉਸੇ ਨੌਕਰੀ ਛੱਡ ਕੇ ਜਾਊਗਾ ਕਿ ਆਉਣ ਵਾਲੇ ਸਮੇਂ ਇਹਦਾ ਪ੍ਰਭਾਵ ਮਾੜਾ ਪਊਗਾ ਵੀਰੇ ਬਿਲਕੁਲ ਪਾਕਿਸਤਾਨ ਦੇ ਉੱਤੇ ਉਹ 에ਅਰਲਾਈਨ ਨੂੰ ਵੀ ਬੈਨ ਕਰ ਸਕਦੀ ਹੈ ਇਸ ਤਰ੍ਹਾਂ ਜੀ ਉਹ ਮਹਿੰਦਰਾ ਕੁਝ ਵੀ ਹੋ ਸਕਦਾ ਚਲੀਏ ਖੇਤਰ ਮੜ ਜਾ ਪਾਣੀ ਦੇਖਣਾ ਹੈ ਮੜ ਜਾ ਉਹਦੇ ਕੱਟਲਾ ਵੀ ਦੇਖਣਾ ਆ ਉਹ ਪ੍ਰਭਾਵ ਮਾੜੇ ਪੈਣੇ ਹੀ ਆ ਕੰਮ ਖਰਾਬ ਹੋਇਆ ਮੁਲਕਾਂ ਦਾ ਸਾਰੇ ਭੱਜਣ ਨੂੰ ਫਿਰਦੇ ਆ ਅਮੀਦੀ ਨੂੰ ਕੀ ਆ ਅਮੀਦੀ ਨੂੰ ਲੈ ਜਾਓ